ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ ਤੇ ਫੇਰ ਕਰਾਂਗੇ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਬਾਬਤ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਵਰਡ ਕੈਲੀਫੋਰਨੀਆ ਦੀ ਬਾਬਤ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਤੋਂ ਬਚਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਵਾਲ ਜਾਂ ਕੋਈ ਮਸ਼ਵਰਾ ਕਰ ਸਕਦੇ ਹੋ 415 909 0503 ਤੇ ਡਾਇਲ ਕਰਕੇ। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਕਰੋਨਾ ਤੋਂ। ਕਰੋਨਾ ਨੇ ਦੁਨੀਆ ਨੂੰ ਬਹੁਤ ਜ਼ਿਆਦਾ ਖੌਫਜ਼ਦਾ ਸਰੀਰਕ ਤੌਰ ਤੇ ਤਾਂ ਲੋਕਾਂ ਦਾ ਨੁਕਸਾਨ ਕੀਤਾ, ਕਈਆਂ ਦਾ ਮਾਨਸਿਕ ਤੌਰ ਤੇ ਵੀ ਹੋ ਗਿਆ, ਕਿਉਂਕਿ ਉਹ ਤਿਆਰ ਨਹੀਂ ਸੀ ਐਡੇ ਵੱਡੇ ਝਟਕੇ ਨੂੰ ਝੱਲਣ ਦੇ ਲਈ ਮਾਨਸਿਕ ਤੌਰ ਤੇ। ਕਰੋਨਾ ਫੇਰ ਆ ਗਿਆ। ਸਵਾਲ ਵੱਡਾ ਇਹ ਹੈ, ਪਰ ਨਾਲ ਸਵਾਲ ਇਹ ਵੀ ਹੈ ਵੀ ਚੀਨ ਦੇ ਵਿੱਚ ਹਾਲਾਤ ਵਿਗੜੇ ਪਰ ਭਾਰਤ ਦੇ ਵਿੱਚ ਨਹੀਂ। ਇਹ ਦਾਅਵਾ ਕਿਹਦਾ ਜੀ? ਬਿਲਕੁਲ ਪ੍ਰਵੀਨ ਜੀ, ਜਿਵੇਂ ਤੁਸੀਂ ਗੱਲ ਕੀਤੀ ਕਿ ਕਰੋਨਾ ਨੇ ਕਈਆਂ ਦਾ ਜਾਨੀ ਨੁਕਸਾਨ ਕੀਤਾ, ਕਈਆਂ ਦਾ ਸਰੀਰਕ ਨੁਕਸਾਨ ਕੀਤਾ, ਕਈਆਂ ਦਾ ਮਾਨਸਿਕ ਨੁਕਸਾਨ ਤਾਂ ਅਜੇ ਵੀ ਮਤਲਬ ਕਿ ਉਹਦਾ ਅਸਰ ਹੈਗਾ ਏ। ਇੱਥੋਂ ਤੱਕ ਕਿ ਆਰਥਿਕ ਨੁਕਸਾਨ ਤਾਂ ਅਸੀਂ ਪੂਰੇ ਗਲੋਬਲਾਈਜ਼ ਦੇਖ ਰਹੇ ਹਾਂ ਉਹਦਾ। ਸੋ ਉਹਦੇ ਵਿੱਚੋਂ ਤਾਂ ਆਪਾਂ ਸਾਰੇ ਲੰਘੇ ਹੀ ਹਾਂ, ਪਰ ਕੁਝ ਘਰਾਣੇ ਜਾਂ ਕੁਝ ਅਦਾਰੇ ਇਹਦੇ ਵਿੱਚੋਂ ਕਮਾਈ ਚੋਂ ਵੀ ਨਿਕਲੇ ਨੇ। ਜਿਵੇਂ ਮਤਲਬ ਕਿ ਆਪਾਂ ਮੁਲਕਾਂ ਦੀ ਗੱਲ ਕਰੀਏ ਤਾਂ ਜਿਹੜੇ ਹਥਿਆਰ ਵੇਚਣ ਦਾ ਧੰਦਾ ਕਰਦੇ ਨੇ, ਜਿਹੜੇ ਦਵਾਈਆਂ ਵੇਚਣ ਦਾ ਧੰਦਾ ਕਰਦੇ ਨੇ, ਸੋ ਇਸ ਲਈ ਉਹਨਾਂ ਲਈ ਤਾਂ ਉਹ ਮੁਨਾਫੇ ਵਾਲੇ ਸੌਦੇ ਹੁੰਦੇ ਨੇ। ਜੇ ਕਿਤੇ ਜੰਗ ਲੱਗਦੀ ਹੈ ਜਾਂ ਕਿਤੇ ਬਿਮਾਰੀ ਆਉਂਦੀ ਹੈ। ਜੀ। ਪਰ ਇਸ ਮੌਕੇ ਇੱਕ ਵਾਰ ਫਿਰ ਮਤਲਬ ਕਿ ਇਸ ਹਵਾਲੇ ਨਾਲ ਕਿ ਚੀਨ ਦੇ ਵਿੱਚ ਕਰੋਨਾ ਦੀ ਵਾਪਸੀ ਹੋ ਰਹੀ ਹੈ ਜਾਂ ਲਗਾਤਾਰ ਉੱਥੇ ਅਜੇ ਵੀ ਉਹ ਸਥਿਤੀ ਆਮ ਵਰਗੀ ਨਹੀਂ ਹੋਈ ਸੀ, ਤੇ ਜਿੱਦਾਂ ਹੀ ਉਹਨਾਂ ਨੇ ਉੱਥੇ ਆਮ ਵਰਗੀ ਕਰਨ ਵੱਲ ਕਦਮ ਵਧਾਇਆ ਤਾਂ ਇਹਦੇ ਕਰੋਨਾ ਦੇ ਕੇਸ ਫਿਰ ਬਦਲਣ ਲੱਗੇ ਨੇ। ਤੇ ਕੇਸ ਇਸ ਕਦਰ ਬਦਲਣ ਲੱਗੇ ਨੇ, ਕਹਿੰਦੇ ਜੀ ਕਿ ਉੱਥੇ ਅੰਕੜੇ ਆ ਰਹੇ ਨੇ ਜੀ ਕਿ ਉੱਥੇ ਫਿਰ ਹਸਪਤਾਲ 'ਚ ਲਾਸ਼ਾਂ ਦੇ ਢੇਰ ਲੱਗ ਰਹੇ ਨੇ ਜੀ, ਮਰੀਜ਼ ਧੜਾਧੜ ਪਹੁੰਚ ਰਹੇ ਨੇ ਜੀ, ਉਹਨਾਂ ਦੇ ਹੱਥੋਂ ਕੰਟਰੋਲ ਨਿਕਲਦਾ ਜਾ ਰਿਹਾ ਹੈ, ਕਿਉਂਕਿ ਉੱਥੇ ਜਿਹੜੀ ਮਤਲਬ ਕਿ ਲੋਕਾਂ ਦੀ ਤਾਕਤ ਹੈ ਸਹਿਣ ਦੀ ਉਹ ਉਨੀ ਨਹੀਂ ਹੈ ਜਿੰਨੀ ਆਪਣੇ ਲੋਕਾਂ ਦੀ ਹੈ। ਆਪਣੇ ਲੋਕ ਇਮਿਊਨਿਟੀ ਤੌਰ ਤੇ ਜਿੰਨੇ ਮਜ਼ਬੂਤ ਨੇ ਉਹਨੇ ਕਹਿੰਦੇ ਉਹ ਲੋਕ ਨਹੀਂ ਹੈਗੇ। ਸੋ ਇਸ ਲਈ ਚੀਨ ਦੇ ਹਵਾਲੇ ਨਾਲ ਮਤਲਬ ਕਿ ਦੁਨੀਆ ਭਰ 'ਚ ਇਹ ਚਰਚਾ ਛਿੜ ਪਈ ਹੈ ਕਿ ਕੀ ਕਰੋਨਾ ਸੱਚਮੁੱਚ ਵਾਪਸ ਆ ਰਿਹਾ। ਤੇ ਦੂਸਰੇ ਪਾਸੇ ਮਤਲਬ ਜਿਹੜਾ ਇਹ ਕਿਹਾ ਜਾ ਰਿਹਾ ਕਿ ਭਾਰਤ 'ਚ ਖਤਰਾ ਨਹੀਂ। ਜਿਹੜੇ ਮਾਹਰ ਨੇ ਮਤਲਬ ਕਿ ਸਿਹਤ ਪੱਖੋਂ, ਡਾਕਟਰੀ ਪੱਖੋਂ, ਵਿਗਿਆਨਕ ਪੱਖੋਂ ਜਿਹੜੇ ਇਸ ਹਵਾਲੇ ਨਾਲ ਮਤਲਬ ਕਿ ਜਾਣਕਾਰੀ ਹਾਸਲ ਕਰਦੇ ਨੇ ਤੇ ਫਿਰ ਲੋਕਾਂ ਨੂੰ ਸੁਚੇਤ ਕਰਦੇ ਨੇ। ਸੋ ਮੈਂ ਜੇਕਰ ਉਹਨਾਂ ਦੇ ਅੰਕੜੇ ਮੈਂ ਦੇਖ ਰਿਹਾ ਸੀਗਾ, ਉਹਨਾਂ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ, ਉਹ ਕਹਿੰਦੇ ਕਿ ਭਾਰਤ ਦੇ ਵਿੱਚ 95% ਮਤਲਬ ਲੋਕ ਅਜਿਹੀ ਹੈ ਆਬਾਦੀ ਜਿਨ੍ਹਾਂ ਦੀ ਇਮਿਊਨਿਟੀ ਮਜ਼ਬੂਤ ਹੈ। ਠੀਕ ਹੈ। ਜਦੋਂ ਕਿ ਉੱਥੇ ਸਿਰਫ 15% ਆਬਾਦੀ ਅਜਿਹੀ ਹੈ ਚੀਨ 'ਚ। ਇਸ ਲਈ ਚੀਨ 'ਚ ਕਰੋਨਾ ਵੱਧ ਫੈਲਣ ਦਾ ਖਤਰਾ ਹੈ। ਦੂਸਰੇ ਪਾਸੇ ਭਾਰਤ ਦੇ ਵਿੱਚ ਮਤਲਬ ਕਿ ਸਾਡੇ ਬਹੁਤ ਘੱਟ ਇਲਾਕੇ ਜਾਂ ਸ਼ਹਿਰ ਨੇ ਜਿੱਥੇ ਬਹੁਤ ਜ਼ਿਆਦਾ ਭੀੜ ਭੜਾਕਾ ਨਹੀਂ। ਅਸੀਂ ਖੁੱਲੀਆਂ ਥਾਵਾਂ 'ਚ ਰਹਿਣ ਦੇ ਆਦੀ ਵੀ ਹਾਂ, ਖੁੱਲੇ 'ਚ ਰਹਿੰਦੇ, ਇਸ ਦਾ ਵੀ ਫਰਕ ਆ। ਤੀਸਰਾ ਮਤਲਬ ਕਿ ਉਹਨਾਂ ਨੇ ਜਿਹੜੀ ਇਸ ਹਵਾਲੇ ਨਾਲ ਵੀ ਗੱਲ ਕੀਤੀ ਕਿ ਇੱਥੇ ਜਿਹੜੀ ਡੋਜ਼ ਜਿਨ੍ਹਾਂ ਦੇ ਲੱਗੀ, ਮੰਨ ਲਓ ਬੇਸ਼ੱਕ ਉਹਨਾਂ ਦੇ ਵੀ ਦੁਬਾਰਾ ਖਤਰੇ ਖੜੇ ਨੇ ਕਿ ਉਹਨਾਂ ਨੂੰ ਦੁਬਾਰਾ ਕਰੋਨਾ ਹੋ ਸਕਦਾ ਹੈ, ਪਰ ਉਹ ਮਤਲਬ ਕਿ ਬਿਮਾਰ ਤਾਂ ਹੋ ਸਕਦੇ ਨੇ, ਥੋੜਾ ਬਹੁਤ ਉਹਨਾਂ ਤੇ ਅਸਰ ਤਾਂ ਦੇ ਸਕਦਾ, ਪਰ ਇਹ ਨਹੀਂਗਾ ਕਿ ਹੁਣ ਉਹ ਮਤਲਬ ਕਿ ਉਹਨਾਂ ਦੀ ਕੋਈ ਜਾਨ ਮਾਲ ਦਾ ਖਤਰਾ ਹੋਵੇ। ਹਾਂ, ਪਰ ਇਹਦੇ ਨਾਲ ਹੀ ਇਹ ਤੱਥ ਵੀ ਸਾਹਮਣੇ ਆ ਰਹੇ ਨੇ ਕਿ ਸਰਕਾਰ ਨੇ ਕੁਝ ਹਦਾਇਤਾਂ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ, ਭਾਰਤ ਸਰਕਾਰ ਨੇ। ਉਹਦੇ ਵਿੱਚ ਚਾਹੇ ਉਹ ਵਿਦੇਸ਼ ਤੋਂ ਜਿਹੜੇ ਲੋਕ ਆ ਰਹੇ ਨੇ ਉਹਨਾਂ ਦਾ ਮਤਲਬ ਕਿ ਜਿਵੇਂ ਆਪਾਂ ਕਹਿ ਲੈਂਦੇ ਹਾਂ ਕਿ ਸੈਂਪਲਿੰਗ, ਰੈਂਡਮ ਸੈਂਪਲਿੰਗ ਸ਼ੁਰੂ ਕਰ ਦਿੱਤੀ ਹੈ, ਜਾਂ ਅਗਲੇ 2 ਦਿਨਾਂ ਤੱਕ ਕੋਈ ਫੈਸਲਾ ਵੀ ਲਿਆ ਜਾ ਸਕਦਾ ਹੈ ਕਿ ਜਿਹੜੇ ਬਾਹਰੋਂ ਯਾਤਰੂ ਬਾਈ ਏਅਰ ਆਉਂਦੇ ਨੇ ਉਹਨਾਂ ਲਈ ਆਪਾਂ ਕਿਹੜੀ ਅਗਲੀ ਰੂਪਰੇਖਾ ਅਪਣਾਉਣੀ ਹੈ। ਕੋਈ 3 ਦਿਨ ਲਈ ਉਹਨਾਂ ਨੂੰ ਰੱਖਣਾ ਹੈ, 5 ਦਿਨ ਲਈ ਰੱਖਣਾ ਜਾਂ ਨਹੀਂ। ਅਗਲੇ 2 ਦਿਨਾਂ 'ਚ ਇਹ ਗਾਈਡਲਾਈਨ ਆ ਸਕਦੀਆਂ ਨੇ। ਭੀੜ ਵਾਲੀ ਥਾਵਾਂ 'ਚ ਮਾਸਕ ਪਾਉਣ ਦੀ ਹਦਾਇਤ ਲਗਭਗ ਜਾਰੀ ਹੋ ਗਈ ਹੈ। ਸੂਬਿਆਂ ਨੂੰ ਅਲਰਟ ਕਰ ਦਿੱਤਾ ਗਿਆ ਭਾਰਤ ਦੇ ਵਿੱਚ ਵੀ।
ਤੇ ਇਸ ਲਈ ਇਹ ਸਾਰੇ ਪੱਖ ਤਾਂ ਹੈਗੇ, ਪਰ ਇਹਦੇ ਵਿੱਚ ਇੱਕ ਹੋਰ ਲੁਕਮਾ ਪੱਖ ਹੈ ਪ੍ਰਵੀਨ ਜੀ। ਹੂੰ। ਉਹ ਪੱਖ ਇਹ ਹੈ ਕਿ ਭਾਰਤ ਦੇ ਵਿੱਚ 25 ਤੋਂ 28% ਦੀ ਆਬਾਦੀ ਹੈ ਜਿਹਨੇ ਅਜੇ ਮਤਲਬ ਕਿ ਦੋਏ ਤਰ੍ਹਾਂ ਦੀ ਡੋਜ਼ ਲਵਾਈ ਹੈ, ਜੀ। ਤੇ ਬੂਸਟਰ ਡੋਜ਼ ਤਾਂ 12-15% ਲੋਕਾਂ ਨੇ ਲਵਾਈ ਹੈ। ਹੂੰ। ਸੋ ਇਸ ਲਈ ਉਹ ਸ਼ਾਇਦ ਇਹ ਤੋਂ ਵੀ ਅੰਕੜਾ ਘੱਟ ਹੋਵੇ, 10% ਦੇ ਕਰੀਬ ਅੰਕੜਾ ਪਤਾ ਲੱਗ ਰਿਹਾ, ਕੋਈ 10%। ਤੇ ਜੇ ਆਪਾਂ ਦੂਸਰੀ ਡੋਜ਼ ਦੀ ਵੀ ਗੱਲ ਕਰੀਏ, ਜੇ ਉਹ 25-28% ਤੇ ਵੀ ਜਾਂਦੀ ਹੈ, ਮਤਲਬ ਅਜੇ 70% ਦੇ ਕਰੀਬ ਆਬਾਦੀ ਉਹ ਪਈ ਹੈ ਜਿਹਨੇ ਡੋਜ਼ ਨਹੀਂ ਲਾਈ, ਜਿਹਨੇ ਟੀਕਾ ਨਹੀਂ ਲਵਾਇਆ, ਕਰੋਨਾ ਦੀ ਵੈਕਸੀਨ ਨਹੀਂ ਲਵਾਈ। ਸੋ ਇਸ ਨਾਲ ਜਿਹੜੇ ਦੇਸ਼ ਵਾਸੀ ਨੇ ਜਾਂ ਲੋਕ ਨੇ ਉਹ ਇੱਕ ਦੂਜੇ ਲਈ ਫਿਕਰਮੰਦ ਤਾਂ ਹੋ ਸਕਦੇ ਨੇ, ਸਰਕਾਰ ਫਿਕਰਮੰਦ ਹੋ ਸਕਦੀ ਹੈ, ਪਰ ਦਵਾਈ ਕੰਪਨੀ ਲਈ ਤਾਂ ਲੋਕਾਂ ਨਾਲੋਂ ਵੱਧ ਫਿਕਰ ਤਾਂ ਆਪਣੀ ਦਵਾਈ ਦਾ ਹੋਊਗਾ ਕਿ ਜੀ ਸਾਡੀ ਜੀ। ਦਵਾਈ ਨਹੀਂ ਵਿਕੀ। ਸੋ ਇਸ ਲਈ ਮੈਨੂੰ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੋਣਾ ਚਾਹੀਦਾ ਹੈ, ਇਸ ਪੱਖ ਤੋਂ ਵੀ ਬਚਣ ਦੀ ਲੋੜ ਹੈ, ਕਿਉਂਕਿ ਉਸ ਸਮੇਂ ਵੀ ਜਿਹੜਾ ਕਾਰੋਬਾਰ ਜਿਨ੍ਹਾਂ ਦਾ ਵਧਿਆ ਫੁੱਲਿਆ, ਆਪਾਂ ਨੂੰ ਸਮਝ ਆਉਂਦਾ ਕਿ ਹੁਣ ਜਿਹੜੇ ਡੋਜ਼ ਤਿਆਰ ਕਰ ਚੁੱਕੇ ਨੇ, ਜਿਹੜੇ ਵੈਕਸੀਨ ਬਣਾ ਚੁੱਕੇ ਨੇ, ਭਾਰਤ ਸਰਕਾਰ ਜਿਨ੍ਹਾਂ ਤੋਂ ਵੈਕਸੀਨ ਖਰੀਦ ਚੁੱਕੀ ਆ, ਉਹਦੀ ਇੱਕ ਲਿਮਟ ਹੈ, ਨਹੀਂ ਉਹ ਤੋਂ ਬਾਅਦ ਉਹ ਖਰਾਬ ਹੋ ਜਾਣੀ ਹੈ। ਇਸ ਤਰ੍ਹਾਂ ਬਾਕੀ ਮੁਲਕਾਂ 'ਚ ਵੀ ਉਹ ਪਈ ਹੈ ਜੇ, ਜਦੋਂ ਕਿ ਵਿਦੇਸ਼ਾਂ ਦੇ ਵਿੱਚ ਜ਼ਿਆਦਾਤਰ 90% 80% ਲੋਕਾਂ ਨੇ ਲਵਾ ਲਈ ਹੈ, ਪਰ ਭਾਰਤ ਦੇ ਵਿੱਚ ਇੱਥੇ ਮਤਲਬ ਆਪਾਂ ਦੇਖ ਰਹੇ ਹਾਂ ਕਿ 30% ਵੀ ਲੋਕਾਂ ਦੀ ਅਜੇ ਉਹ ਗਿਣਤੀ ਪੂਰੀ ਨਹੀਂ ਹੋਈ। ਸੋ ਕੀ ਉਹ 70% ਲੋਕ ਦੁਬਾਰਾ ਟਾਰਗੇਟ ਨੇ ਕਿ ਭਾਈ ਪੈਸੇ ਦੀ ਭਰਪਾਈ ਵੀ ਕਰਨੀ ਆ, ਦਵਾਈ ਵੇਚਣੀ ਵੀ ਆ। ਬੇਸ਼ੱਕ ਲੋਕਾਂ ਨੂੰ ਕਿਹਾ ਜਾਂਦਾ ਕਿ ਤੁਹਾਡੇ ਮੁਫਤ ਲੱਗਣੀ ਆ, ਪਰ ਸਰਕਾਰ ਤਾਂ ਖਰੀਦ ਰਹੀ ਹੈ ਨਾ। ਸੋ ਇਸ ਲਈ ਉਹ ਲੋਕਾਂ ਦੇ ਪੈਸੇ ਨਾਲੇ ਖਰੀਦ ਰਹੀ ਹੈ ਨਾ। ਕੀ ਇਹ ਦਵਾਈ ਦੇ ਕਾਰੋਬਾਰ ਨੂੰ, ਉਸ ਨੂੰ, ਕਿਉਂਕਿ ਜਿਵੇਂ ਪਿਛਲੇ ਦਿਨਾਂ 'ਚ ਕਿਹਾ ਗਿਆ ਜੀ ਕਿ ਬੈਂਕ 'ਚ ਤਾਂ ਵੜਨ ਦੇਵਾਂਗੇ, ਹਸਪਤਾਲ 'ਚ ਤਾਂ ਆਉਣ ਦੇਵਾਂਗੇ, ਜਹਾਜ਼ 'ਚ ਤਾਂ ਚੜ੍ਹਨ ਦੇਵਾਂਗੇ, ਮਾਲ 'ਚ ਤਾਂ ਵੜਨ ਦੇਵਾਂਗੇ, ਸਕੂਲ ਕਾਲਜ ਪੜ੍ਹਦੇ ਹੋ, ਵਿਦਿਆਰਥੀ ਹੋ ਤਾਂ, ਟੀਚਰ ਹੋ ਤਾਂ, ਸਰਕਾਰੀ ਮੁਲਾਜ਼ਮ ਹੋ ਤਾਂ, ਮਤਲਬ ਏਦਾਂ ਰੈਂਡਮਲੀ ਡਰਾ ਕੇ, ਧਮਕਾ ਕੇ, ਹਵਾਲੇ ਦੇ ਕੇ ਲਵਾਈਆਂ ਗਈਆਂ। ਪਰ ਜਦੋਂ ਨਾਰਮਲ ਹੋ ਗਿਆ ਫਿਰ ਸਾਰਾ ਕੁਝ ਖੁੱਲ ਗਿਆ। ਸੋ ਇਸ ਲਈ ਉਹ ਦਵਾਈ ਦੇ ਕਾਰੋਬਾਰੀਆਂ ਨੂੰ ਕਿਤੇ ਉਹਨਾਂ ਦੀ ਨੁਕਸਾਨ ਦੀ ਭਰਪਾਈ ਕਰਨ ਦੇ ਲਈ ਕਰੋਨਾ ਤਾਂ ਨਹੀਂ ਦੁਬਾਰਾ ਆ ਰਿਹਾ। ਇਹ ਵੀ ਇੱਕ ਜਾਂਚ ਦਾ ਵਿਸ਼ਾ ਪ੍ਰਵੀਨ ਜੀ। ਜੀ ਜੀ। ਇਹ ਸ਼ਰਮਾ ਜੀ ਬਿਲਕੁਲ ਤੁਹਾਡਾ ਇਸ਼ਾਰਾ ਜਿਹੜਾ ਨਾ ਉਹ ਸਟੀਕ ਜਾਪਦਾ ਕਿ ਸ਼ਾਇਦ ਉਹਨਾਂ ਨੂੰ ਥੋੜਾ ਹੋਰ ਲੱਗਦਾ ਪੈਸੇ ਘੱਟ ਰਹਿ ਗਿਆ ਹੋਣਾ ਵਿਚਾਰਿਆਂ ਕੋਲੇ ਕਰੋਨਾ। ਜੀ ਜੀ। ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਜਿਹੜਾ ਰਾਹੁਲ ਗਾਂਧੀ ਦੀ ਜਿਹੜੀ ਭਾਰਤ ਜੋੜੋ ਯਾਤਰਾ, ਉਹ ਗੱਲ ਵੱਖਰੀ ਹੈ ਵੀ ਭਾਰਤ ਨੂੰ ਉਹ ਜੋੜ ਰਿਹਾ, ਜੋੜਨ ਦੀ ਕੋਸ਼ਿਸ਼ ਕਰ ਰਿਹਾ, ਪਰ ਕਾਂਗਰਸ ਦੇ ਨਾਲ ਕੀ ਹੋ ਰਿਹਾ ਦੇਸ਼ ਭਰ ਦੇ ਵਿੱਚ ਉਹ ਵੀ ਲੁਕਿਆ ਨਹੀਂ ਹੈ। ਪਰ ਹੁਣ ਉਹਨੂੰ ਬੰਦ ਕਰਨ ਦੇ ਕੇਂਦਰ ਨੇ ਹੁਕਮ ਦੇ ਦਿੱਤੇ ਆ ਤੇ ਆੜ ਕਰੋਨਾ ਦੀ ਫੇਰ। ਪ੍ਰਵੀਨ ਜੀ, ਮਤਲਬ ਇਹ 'ਚ ਕੋਈ ਦੋ ਰਾਏ ਨਹੀਂ ਕਿ ਕਾਂਗਰਸ ਦਾ ਜ਼ਿਆਦਾਤਰ ਭਾਜਪਾਈਕਰਨ ਹੋ ਚੁੱਕਿਆ ਹੈ। ਭਾਰਤ ਦੀ ਸੰਸਦ ਦੇ ਵਿੱਚ ਭਾਜਪਾ ਵਾਲੇ ਪਾਸਿਓਂ ਬੈਠੇ ਸੰਸਦ ਮੈਂਬਰਾਂ 'ਚ ਅੱਧੇ ਤੋਂ ਜ਼ਿਆਦਾ ਕਾਂਗਰਸੀ ਖੇਮੇ 'ਚੋਂ ਆਏ ਹੋਏ ਨੇ। ਦੇਸ਼ ਦੀਆਂ ਵੱਖੋ-ਵੱਖ ਸੂਬਿਆਂ ਦੀਆਂ ਸਰਕਾਰਾਂ ਦੇ ਵਿੱਚ ਬੇਸ਼ੱਕ ਉਹ ਭਾਜਪਾ ਗੱਠਜੋੜ ਸਰਕਾਰਾਂ, ਪਰ ਉਹ 'ਚੋਂ ਜ਼ਿਆਦਾਤਰ ਕਈ ਕਾਂਗਰਸੀ ਨੇ ਪੁਰਾਣੇ, ਜਾਂ ਵੱਖੋ-ਵੱਖ ਥਾਵਾਂ ਦੇ ਉੱਤੇ ਜਿਹੜੇ ਨੁਮਾਇੰਦੇ ਨੇ। ਕਿਉਂਕਿ ਕੋਈ ਦੌਰ ਸੀਗਾ ਕਿ ਭਾਰਤ 'ਚ ਜ਼ਿਆਦਾਤਰ ਸਭ ਤੋਂ ਵੱਡੀ ਰਾਸ਼ਟਰੀ ਪਾਰਟੀ ਵਜੋਂ ਕਾਂਗਰਸ ਉੱਭਰੀ ਸੀ, ਇਸ ਲਈ ਉਸ ਦੌਰ 'ਚ ਲਗਭਗ ਸਾਰੇ ਸ਼ੁਰੂਆਤੀ ਦੌਰ 'ਚ ਇਹਦੇ ਨਾਲ ਲੋਕ ਜੁੜੇ ਰਹੇ ਨੇ। ਸੋ ਇਸ ਲਈ ਉਹੀ ਲੀਡਰਸ਼ਿਪ ਪੀੜ੍ਹੀ ਦਰ ਪੀੜ੍ਹੀ ਵੀ ਅੱਗੇ ਵਧੀ ਹੈ। ਸੋ ਇੱਥੇ ਵੀ ਉਹ ਖਾਨਦਾਨੀ ਪੇਸ਼ਾ ਬਣ ਗਿਆ ਸਿਆਸਤ। ਸੋ ਇਸ ਲਈ ਉਹ 'ਚੋਂ ਨਿਕਲ ਕੇ ਅਗਲੇ ਦੂਈ ਦੁਕਾਨ ਤੇ ਚਲੇ ਗਏ। ਸੋ ਇਸ ਲਈ ਉਹ ਵੀ ਇੱਕ ਪਹਿਲੂ ਹੈ। ਪਰ ਪਿਛਲੇ ਦਿਨਾਂ ਤੋਂ, ਜਦ ਤੋਂ ਖਾਸ ਕਰਕੇ ਮਤਲਬ ਰਾਹੁਲ ਨੂੰ ਅੱਗੇ ਕਰਨ ਦੀ ਕੋਸ਼ਿਸ਼ ਹੋਈ ਹੈ, ਤਦ ਤੋਂ ਕਾਂਗਰਸ ਆਪਣੇ ਅੰਦਰ ਵੀ ਬਹੁਤ ਕਮਜ਼ੋਰ ਹੋਈ ਹੈ, ਆਪਸ 'ਚ ਵੀ ਬਹੁਤ ਧੜੇ ਬਣੇ ਨੇ, ਤੇ ਭਾਜਪਾ ਨੇ ਵੀ ਉਹਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪਰ ਹੁਣ ਅਚਾਨਕ ਰਾਹੁਲ ਗਾਂਧੀ ਨੇ ਇੱਕ ਨਵਾਂ ਰਾਹ ਅਖਤਿਆਰ ਕੀਤਾ ਕਿ ਮੈਂ ਪੈਦਲ ਯਾਤਰਾ ਕਰਨੀ ਹੈ, ਮੈਂ ਭਾਰਤ ਜੋੜੋ ਯਾਤਰਾ ਕਰਨੀ ਹੈ, ਤੇ ਮੈਂ ਭਾਰਤ ਨੂੰ ਸਮਝਣਾ। ਮੈਂ ਤਾਂ ਇਹੀ ਸਮਝਦਾ ਕਿ ਰਾਹੁਲ ਗਾਂਧੀ ਅਸਲ 'ਚ ਹੁਣ ਭਾਰਤ ਨੂੰ ਸਮਝਣ ਲਈ ਤੁਰੇ ਨੇ। ਸੋ ਇਸ ਲਈ ਸਵਾਲ ਲੀਡਰ ਦਾ ਮਤਲਬ ਪ੍ਰਵੀਨ ਜੀ ਇਹੀ ਨਹੀਂ ਹੁੰਦਾ ਕਿ ਪ੍ਰਧਾਨ ਮੰਤਰੀ ਬਣਨਾ ਹੀ ਲੀਡਰ ਹੈ, ਮੁੱਖ ਮੰਤਰੀ ਬਣਨਾ ਹੀ ਲੀਡਰ ਹੈ, ਚੋਣ ਲੜਨਾ ਹੀ ਲੀਡਰ ਹੈ। ਸਿਆਸਤ ਆਪਣੇ ਆਪ 'ਚ ਇੱਕ ਸਿਆਸਤ ਹੈ। ਸੋ ਇਸ ਲਈ ਰਾਹੁਲ ਗਾਂਧੀ ਹੁਣ ਅਸਲ 'ਚ ਸਿਆਸਤਦਾਨ ਬਣਨਗੇ। ਉਹ ਜਿੱਤਣ ਹਾਰਨ ਇਹ ਵੱਖਰੀ ਗੱਲ ਆ, ਉਹਨਾਂ ਨੂੰ ਭਾਰਤ ਦੇ ਵੱਖੋ-ਵੱਖ ਰੰਗਾਂ ਦੀ, ਵੱਖੋ-ਵੱਖ ਮੌਸਮਾਂ ਦੀ, ਵੱਖੋ-ਵੱਖ ਸੱਭਿਆਚਾਰ ਦੀ, ਵੱਖੋ-ਵੱਖ ਬੋਲੀ ਦੀ, ਵੱਖੋ-ਵੱਖ ਤੌਰ ਤਰੀਕਿਆਂ ਦੀ, ਵੱਖੋ-ਵੱਖ ਪਹਿਰਾਵਿਆਂ ਦੀ, ਵੱਖੋ-ਵੱਖਰੀ ਮਨਸ਼ਾ ਦੀ, ਉਹ ਸਾਰੀ ਸਮਝ ਹੁਣ ਆਉਣੀ ਹੈ। ਸੋ ਇਸ ਲਈ ਇਹ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਲਈ ਸਹਾਈ ਜ਼ਰੂਰ ਹੋਗੀ, ਕਾਂਗਰਸ ਜੋੜਨ ਲਈ ਸਹਾਈ ਜ਼ਰੂਰ ਹੋਗੀ। ਭਾਰਤ ਜਦੋਂ ਜੁੜਨਾ ਉਹ ਬਹੁਤ ਦੂਰ ਦੀ ਗੱਲ ਹੈ ਜੀ, ਕਿ ਉਹ ਉਸ ਨੂੰ ਅਮਲੀ ਜਾਮਾ ਪਹਿਨਾਉਂਦੇ ਨੇ ਜਾਂ ਨਹੀਂ। ਪਰ ਇਹ ਫਿਲਹਾਲ ਕਾਂਗਰਸ ਲਈ ਵੀ ਸਹਾਈ ਹੋਗੀ, ਰਾਹੁਲ ਲਈ ਵੀ ਸਹਾਈ ਹੋਗੀ। ਹਾਂ, ਜੇ ਇਹਨਾਂ ਲਈ ਸਹਾਈ ਹੋਗੀ ਤਾਂ ਭਾਜਪਾ ਲਈ ਖਤਰਾ ਹੋਊਗੀ। ਸੋ ਇਹ ਹੁਣ ਮੈਨੂੰ ਲੱਗ ਰਿਹਾ ਕਿ ਭਾਜਪਾ ਲਈ ਖਤਰਾ ਬਣਦੀ ਜਾ ਰਹੀ ਆ, ਕਿਉਂਕਿ ਪਹਿਲਾਂ ਜਿਹੜੇ ਖੇਤਰਾਂ ਦੇ ਵਿੱਚ ਇਹ ਯਾਤਰਾ ਸੀ ਉੱਥੇ ਹੰਗਾਰਾ ਵੀ ਬਹੁਤ ਮਿਲ ਰਿਹਾ ਸੀ,
ਤੇ ਉੱਥੇ ਬੀਜੇਪੀ ਦਾ ਕੋਈ ਗੜ ਵੀ ਨਹੀਂ ਸੀ ਇੰਨਾ। ਸੋ ਇਸ ਲਈ ਬੀਜੇਪੀ ਨੂੰ ਲੱਗਦਾ ਸੀ ਕਿ ਕੋਈ ਨਾ ਆਪਣੇ ਮੁਹੱਲਿਆਂ 'ਚ ਫਿਰਦੇ ਨੇ, ਫਿਰ ਲੈਣ। ਹਾਂਜੀ। ਪਰ ਜਦੋਂ ਹੁਣ ਆ ਦਿੱਲੀ, ਰਾਜਸਥਾਨ, ਹਰਿਆਣਾ, ਪੰਜਾਬ ਇਸ ਬੈਲਟ 'ਚ ਆਏ, ਜਿੱਥੇ ਬੀਜੇਪੀ ਨੂੰ ਲੱਗਦਾ ਕਿ ਸਾਡਾ ਗਲਬਾ ਹੈ ਜਾਂ ਅਸੀਂ ਗਲਬਾ ਕਰ ਲੈਣਾ ਹੈ ਜਾਂ ਸਾਡੇ ਕਬਜ਼ੇ 'ਚ ਹੈ, ਸਾਡੇ ਕਬਜ਼ੇ 'ਚ ਆ ਜਾਣਾ ਹੈ, ਤੇ ਇੱਥੇ ਸੋਸ਼ਲ ਮੀਡੀਆ ਦਾ ਜਿਹੋ ਜਿਹਾ ਪ੍ਰਚਾਰ ਪ੍ਰਸਾਰ ਹੈ ਕਿਉਂਕਿ ਖਾਸ ਕਰ ਜਿਹੜੀ ਹਿੰਦੀ ਬੈਲਟ ਹੈ ਇਹਨਾਂ ਦੀ, ਉਸ ਬੈਲਟ 'ਚ ਬੀਜੇਪੀ ਦਾ ਜਿਵੇਂ ਸੋਸ਼ਲ ਮੀਡੀਆ ਦਾ ਪ੍ਰਚਾਰ ਪ੍ਰਸਾਰ ਹੈ, ਉੱਥੇ ਇਹਨਾਂ ਨੂੰ ਲੱਗਦਾ ਕਿ ਰਾਹੁਲ ਗਾਂਧੀ ਦੀ ਯਾਤਰਾ ਦਾ ਜੇ ਪ੍ਰਚਾਰ ਪ੍ਰਸਾਰ ਫੈਲਿਆ ਤਾਂ ਸਾਡੇ ਲਈ ਇਹ ਯਾਤਰਾ ਖਤਰਨਾਕ ਹੋ ਸਕਦੀ ਹੈ। ਸੋ ਮੈਨੂੰ ਇਹ ਲੱਗ ਰਿਹਾ ਕਿ ਹੁਣ ਇਹ ਕਰੋਨਾ ਦੀ ਆੜ ਦੇ ਵਿੱਚ ਇਹਨਾਂ ਨੂੰ ਰੋਕਣ ਦੀ ਕਵਾਇਦ ਹੈ, ਕਿਉਂਕਿ ਅਚੇਚੇ ਤੌਰ ਤੇ ਕੇਂਦਰੀ ਸਿਹਤ ਮੰਤਰੀ ਨੇ ਚਿੱਠੀ ਭੇਜੀ ਹੈ ਜੀ। ਉਹ ਚਿੱਠੀ ਰਾਹੁਲ ਗਾਂਧੀ ਦੇ ਨਾਂ ਤੇ ਹੈ, ਉਹ ਚਿੱਠੀ ਖੜਗੇ ਦੇ ਨਾਂ ਤੇ ਹੈ ਕਿ ਜੀ ਜਾਂ ਤਾਂ ਕਰੋਨਾ ਵਾਲੇ ਨਿਯਮਾਂ ਦਾ ਪਾਲਣ ਕਰ ਲਓ, ਨਹੀਂ ਫਿਰ ਯਾਤਰਾ ਬੰਦ ਕਰ ਦਿਓ ਜੀ। ਤੇ ਇੱਧਰ ਕਹਿੰਦੇ ਕਿ ਕਾਂਗਰਸ ਨੇ, ਰਾਹੁਲ ਗਾਂਧੀ ਨੇ ਤੈਅ ਕਰ ਲਿਆ ਕਿ ਯਾਤਰਾ ਤਾਂ ਨਹੀਂ ਰੁਕਣੀ, ਉਹ ਅੱਛਾ। ਯਾਤਰਾ ਤਾਂ ਚੱਲੂਗੀ, ਠੀਕ ਹੈ ਨਾ। ਤੇ ਜੇ ਇੰਨਾ ਮਸਲਾ ਹੈ ਕਰੋਨਾ ਦਾ, ਤਾਂ ਪਿਛਲੇ ਦਿਨ ਚ ਤੁਹਾਡੇ ਬੀਜੇਪੀ ਦੇ ਲੀਡਰ ਰਾਜਸਥਾਨ ਚ ਯਾਤਰਾ ਕੱਢ ਕੇ ਹਟੇ ਨੇ, ਉਹਨਾਂ ਨੇ ਕਿੰਨੇ ਕੁ ਮਾਸਕ ਪਾਏ ਸੀ ਸਾਨੂੰ ਦੱਸ ਦਿਓ। ਬਿਲਕੁਲ, ਜੀ ਜੀ। ਕਹਿੰਦੇ ਮੋਦੀ ਜੀ ਨੂੰ ਪੁੱਛਿਓ, ਗੁਜਰਾਤ ਜਿੰਨੀ ਵਾਰ ਪ੍ਰਚਾਰ ਕਰਨਗੇ ਕਿੰਨਾ ਕੁ ਮਾਸਕ ਪਾ ਕੇ ਗਏ ਨੇ, ਪੁੱਛਿਓ। ਸੋ ਹਾਂਜੀ। ਹੁਣ ਉਧਰ ਸਿਹਤ ਮੰਤਰੀ ਕਹਿੰਦੇ ਸਫਾਈ ਦੇ ਰਹੇ ਨੇ, ਉਹ ਕਹਿੰਦੇ ਨਹੀਂ ਨਹੀਂ ਨਹੀਂ, ਮੇਰੀ ਕੋਈ ਅਜਿਹੀ ਮਨਸ਼ਾ ਨਹੀਂ, ਮੇਰੀ ਮਨਸ਼ਾ ਤਾਂ ਫਿਕਰਮੰਦੀ ਚੋਂ ਹੈ, ਮੈਂ ਤਾਂ ਸਿਰਫ ਚੇਤਨ ਕਰ ਰਿਹਾ, ਮੈਂ ਤਾਂ ਸਿਰਫ ਧਿਆਨ ਲਵਾ ਰਿਹਾ ਕਿ ਭਾਈ, ਕਿਉਂਕਿ ਤੁਹਾਡੇ ਚੋਂ ਵੀ ਕਿੰਨੇ ਲੋਕਾਂ ਨੂੰ ਕਹਿੰਦੇ ਇਸ ਯਾਤਰਾ ਸ਼ਾਮਲ ਲੋਕਾਂ ਨੂੰ ਕਰੋਨਾ ਹੋ ਗਿਆ, ਇਸ ਲਈ ਕੀ ਇਹ ਕਰੋਨਾ ਦਾ ਡਰ ਹੈ ਜਾਂ ਫਿਰ ਇਹ ਕਿਤੇ ਨਾ ਕਿਤੇ ਮਤਲਬ ਕਿ ਯਾਤਰਾ ਤੋਂ ਡਰ ਲੱਗ ਰਿਹਾ ਰਾਹੁਲ ਗਾਂਧੀ? ਕਿਉਂਕਿ ਪ੍ਰਵੀਨ ਜੀ ਉਹਨਾਂ ਦਿਨਾਂ ਦੇ ਵਿੱਚ ਸ਼ਾਹੀਨ ਬਾਗ ਦਾ ਪ੍ਰਦਰਸ਼ਨ ਬੜੇ ਸਿਖਰਾਂ ਤੇ ਚਲਾ ਗਿਆ ਸੀ, ਉਹ ਇੱਕ ਵੱਖਰੀ ਤਰ੍ਹਾਂ ਦਾ ਮੂਵਮੈਂਟ ਬਣਦੀ ਜਾ ਰਹੀ ਸੀ, ਤੇ ਉਹ ਤੋਂ ਵੀ ਬੀਜੇਪੀ ਡਰ ਗਈ ਸੀ। ਤਦ ਵੀ ਕਿਹਾ ਜਾ ਰਿਹਾ ਕਿ ਉਸ ਸਮੇਂ ਅਚਾਨਕ ਕਰੋਨਾ ਦਾ ਆਉਣਾ ਉਸ ਅੰਦੋਲਨ ਦੀ ਇੱਕ ਲੜੀ ਜਿਹੜੀ ਬਣ ਰਹੀ ਸੀ ਉਹ ਟੁੱਟ ਗਈ। ਜੀ ਜੀ, ਬਿਲਕੁਲ। ਪਰ ਉਸੇ ਕਰੋਨਾ ਦੇ ਭਰਮ ਭੁਲੇਖਿਆਂ ਨੂੰ ਕਿਤੇ ਕਿਸਾਨ ਅੰਦੋਲਨ ਨੇ ਵੀ ਤਾਂ ਤੋੜਿਆ ਨਾ ਫਿਰ। ਤੇ ਜਦੋਂ ਸਿਖਰ ਤੇ ਸੀ ਕਰੋਨਾ ਦੇ ਅੰਕੜੇ ਰੋਜ਼ ਇੰਨੇ ਆ ਗਏ, ਇੰਨੀਆਂ ਮੌਤਾਂ ਹੋ ਗਈਆਂ, ਤਦ ਕਿਸਾਨ ਅੰਦੋਲਨ, ਦੇਸ਼ ਭਰ ਦੇ ਕਿਸਾਨ ਦਿੱਲੀ ਬਾਰਡਰਾਂ ਤੇ ਇਕੱਠੇ ਸੀ, ਤੇ ਤਦ ਉੱਥੇ ਚਾਹੁੰਦੇ ਸੀ ਕਿ ਸੈਂਪਲਿੰਗ ਕਰਾਓ, ਪਰ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਜਾਂਚ ਨਹੀਂ ਕਰਾਉਣੀ, ਕਿਉਂ ਪਤਾ ਸੀ ਜੇ ਜਾਂਚ ਹੋਊਗੀ ਤਾਂ ਕੱਢਣਗੇ ਤਾਂ ਡਰ ਪੈਦਾ ਹੋਊਗਾ, ਡਰ ਦੇ ਨਾਲ ਕੁਝ ਵੀ ਸੰਭਵ ਹੈ। ਤੇ ਇਸ ਲਈ ਉਹ ਜਿਹੜਾ ਤਹੀਆ ਸੀ, ਕੀ ਉਹ ਤਹੀਆ ਰਾਜਨੀਤਿਕ ਪਾਰਟੀਆਂ ਰੱਖ ਸਕਣਗੀਆਂ? ਕੀ ਉਹ ਦਮ ਰਾਹੁਲ ਗਾਂਧੀ ਤੇ ਉਹਦੀ ਟੀਮ ਰੱਖ ਸਕੂਗੀ? ਇਹ ਦੇਖਣ ਵਾਲੀ ਗੱਲ ਹੋਊਗੀ। ਫਿਲਹਾਲ ਰਾਜਸਥਾਨ ਦੇ ਵਿੱਚ ਬੀਜੇਪੀ ਆਪਣੀ ਥਾਂ ਭਾਲਦੀ ਆ ਤੇ ਉੱਥੇ ਚੰਗਾ ਹੁੰਗਾਰਾ ਮਿਲਿਆ ਦੀ ਯਾਤਰਾ ਨੂੰ, ਪਰ ਫਿਰ ਵੀ ਲੱਗਦਾ ਕਿ ਅਜੇ ਕਾਂਗਰਸ ਦੀ ਸਰਕਾਰ ਹੈਗੀ ਆ। ਪਰ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਆ, ਤੇ ਬੀਜੇਪੀ ਦੀ ਸਰਕਾਰ ਹੁਣ ਪਿਛਲੇ ਲਗਾਤਾਰ ਜਿਵੇਂ 2 ਵਾਰ ਆ ਲਈ, ਉਹ ਤੋਂ ਬਾਅਦ ਨੂੰ ਡਰ ਹੈ ਕਿ ਐਕਟੀ ਸਾਡੇ ਖਿਲਾਫ ਮੁਹਿੰਮ ਉੱਠ ਸਕਦੀ ਆ, ਅੰਦੋਲਨ ਦੇ ਕਾਰਨ ਵੀ, ਜਾਟ ਅੰਦੋਲਨ ਕਾਰਨ ਵੀ, ਕਿਸਾਨ ਅੰਦੋਲਨ ਕਾਰਨ ਵੀ, ਹੋਰ ਕਿੰਨੇ ਹੀ ਪਹਿਲੂ ਨੇ ਉੱਥੇ, ਉਹਨਾਂ ਕਾਰਨ ਸਾਡੇ ਖਿਲਾਫ ਮਾਹੌਲ ਜਿਹੜਾ ਉਹਨੂੰ ਕੈਸ਼ ਨਾ ਕਰ ਲਵੇ, ਕਿ ਇਸ ਲਈ ਯਾਤਰਾ ਰੋਕਣ ਦੀ ਕਵਾਇਦ ਹੈ। ਸੋ ਇਹ ਦੇਖਣ ਵਾਲੀ ਗੱਲ ਹੈ ਕਿ ਕੀ ਇਹ ਕਰੋਨਾ ਦਾ ਡਰ ਹੈ ਜਾਂ ਰਾਹੁਲ ਗਾਂਧੀ ਦੀ ਯਾਤਰਾ ਤੋਂ ਜਾਂ ਕਾਂਗਰਸ ਤੋਂ ਹੁਣ ਬੀਜੇਪੀ ਨੂੰ ਡਰ ਲੱਗਣ ਲੱਗਾ। ਜੀ ਦੇਖੋ, ਰਾਹੁਲ ਗਾਂਧੀ ਭਵਿੱਖ ਦੇ ਵਿੱਚ ਕਿਹੋ ਜਿਹਾ ਸਿਆਣਪ ਸਾਬਿਤ ਹੁੰਦਾ, ਉਹ ਤਾਂ ਇੱਕ ਵੱਖਰੀ ਗੱਲ ਹੈ ਸ਼ਰਮਾ ਜੀ। ਪਰ ਜਿਹੜੀ ਇਹ ਯਾਤਰਾ ਦੇ ਵਿੱਚ ਜਿਹੜੀ ਉਹਨੇ ਆਪਦੀ ਇਮੇਜ ਬਿਲਡ ਕੀਤੀ ਹੈ, ਬਿਲਕੁਲ, ਉਹ ਇੱਕ ਵੱਖਰੀ ਤਰ੍ਹਾਂ ਦੀ ਹੈ। ਆਪਾਂ ਉਹਦੇ ਨਾਲ ਸਹਿਮਤ ਹੋਈਏ ਨਾ ਹੋਈਏ, ਆਪਾਂ ਦੇਖੋ ਜਿੱਥੇ ਗਾਂਧੀ ਆ ਜਾਂਦਾ ਉੱਥੇ ਸਹਿਮਤੀ ਨਹੀਂ ਦਿੰਦੇ ਮੋਸਟਲੀ ਕਰਦੇ ਆ, ਕਿਉਂਕਿ ਉਹਦੇ ਨਾਲ ਇੱਕ ਟੈਗ ਚੱਲਿਆ ਆ ਰਿਹਾ ਬਹੁਤ ਵੱਡਾ। ਬਿਲਕੁਲ, ਇਹ ਜ਼ਰੂਰ ਹੈ ਕਿ ਜਿੱਥੇ ਜਦੋਂ ਹਕੂਮਤ ਦੀਆਂ ਕਿਸੇ ਸੱਤਾ ਦੀਆਂ ਜੜ੍ਹਾਂ ਹਿੱਲ ਜਾਣ ਤਾਂ ਸਮਝ ਲਓ ਵੀ ਉਹ ਕੰਮ ਪ੍ਰਭਾਵਿਤ ਹੈ। ਬਿਲਕੁਲ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭਾਈ ਕਰਮਜੀਤ ਸਿੰਘ ਜੀ ਬਣ ਗਏ ਨੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ, ਤੇ ਜਦੋਂ ਪ੍ਰਧਾਨਗੀ ਕਿਸੇ ਹੋਰ ਕੋਲੇ ਚਲੀ ਗਈ ਤੇ ਦਾਦੂਵਾਲ ਸਾਹਿਬ ਤੇ ਨਲਵੀ ਸਾਹਿਬ ਦਾ ਨਾਰਾਜ਼ ਹੋਣਾ ਤਾਂ ਫਿਰ ਬਣਦਾ ਹੀ ਸੀ, ਕਹਿੰਦੇ ਨਾਰਾਜ਼ ਹੋ ਗਏ। ਬਿਲਕੁਲ ਪ੍ਰਵੀਨ ਜੀ, ਹਰਿਆਣਾ ਦੀ ਐਡਹੌਕ ਕਮੇਟੀ ਜਿਹੜੀ ਬਣਾਈ ਗਈ ਆ, ਉਹਦੀ ਕਾਰਜਕਾਰਨੀ ਦੀ ਸਮੁੱਚੀ ਜਿਹੜੇ ਮੈਂਬਰ ਨੇ ਉਹਨਾਂ ਦੀ ਬੈਠਕ ਹੁੰਦੀ ਆ, ਔਰ ਉਸ ਬੈਠਕ ਦੀ ਬਕਾਇਦਾ ਤੌਰ ਤੇ ਉੱਤੇ ਮਤਲਬ ਅਗਵਾਈ ਕੀਤੀ ਜਾਂਦੀ ਹੈ ਅਧਿਕਾਰੀਆਂ ਵੱਲੋਂ, ਜਿਹੜੇ ਡੀਸੀ ਨੇ ਉੱਥੇ ਦੇ, ਉਹਨਾਂ ਵੱਲੋਂ ਕੁਰਕਸ਼ੇਤਰ ਦੇ ਖੇਤਰ ਦੇ ਵਿੱਚ ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ ਵੱਲੋਂ ਮਿਨੀ ਸੈਕਟਰ ਦੇ ਵਿੱਚ ਇਹ ਬੈਠਕ ਬੁਲਾਈ ਜਾਂਦੀ ਹੈ, ਤੇ ਉਸ ਦੇ ਦੌਰਾਨ ਇਹ ਚੋਣ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਜੀ। ਤੇ ਜਦੋਂ ਚੋਣ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਪ੍ਰਧਾਨ ਦੇ ਅਹੁਦੇ ਲਈ ਨਾਮ ਪੇਸ਼ ਕੀਤਾ ਜਾਂਦਾ ਹੈ ਬਾਬਾ ਕਰਮਜੀਤ ਸਿੰਘ ਹੋਰਾਂ ਦਾ। ਤੇ ਬਾਬਾ ਕਰਮਜੀਤ ਸਿੰਘ ਹੋਰੀ ਮਤਲਬ ਕਿ ਜੇਕਰ ਆਪਾਂ ਗੱਲ ਕਰੀਏ ਤਾਂ ਉੱਥੇ ਡੇਰਾ ਹੈ, ਗੁਰਦੁਆਰਾ ਡੇਰਾ ਅੱਡਣ ਸ਼ਾਹੀ, ਯਮੁਨਾ ਨਗਰ, ਉਹਦੇ ਮੁਖੀ ਨੇ।
ਤੇ ਉਹ ਇੱਧਰ ਮੈਂਬਰ ਨੇ, ਤੇ ਉਹਨਾਂ ਦਾ ਜਦੋਂ ਨਾਂ ਪੇਸ਼ ਹੁੰਦਾ ਤਾਂ ਮਤਲਬ ਕਿ ਦਾਦੂਵਾਲ ਹੋਰੀ ਨਾਰਾਜ਼ ਹੋ ਜਾਂਦੇ ਨੇ ਇਸ ਗੱਲ ਤੋਂ। ਬਲਜੀਤ ਸਿੰਘ ਦਾਦੂਵਾਲ ਹੋਰੀ ਨਾਰਾਜ਼ ਹੋ ਕੇ ਮੀਟਿੰਗ 'ਚ ਉੱਠ ਕੇ ਜਾਣ ਲਈ ਜਦੋਂ ਬਾਹਰ ਜਾਣ ਲੱਗਦੇ ਨੇ ਤਾਂ ਬੂਹੇ ਕੋਲ ਜਾ ਕੇ ਕਹਿੰਦੇ ਨੇ ਕਿ ਮੈਂ ਇਸ ਨਾਲ ਸਹਿਮਤ ਨਹੀਂ, ਇਸ ਨਾਲ ਮੈਂ ਮੀਟਿੰਗ ਦਾ ਬਾਈਕਾਟ ਕਰਦਾ ਜੀ ਤੇ ਜਿਹਨੇ ਮੀਟਿੰਗ ਦਾ ਬਾਈਕਾਟ ਕਰਨਾ ਮੇਰੇ ਨਾਲ ਉੱਠ ਕੇ ਬਾਹਰ ਆ ਜਾਓ। ਠੀਕ ਹੈ। ਤੇ ਉਹ ਕੁਝ ਪਲਾਂ ਲਈ ਇੰਤਜ਼ਾਰ ਕਰਦੇ ਆ, ਇੱਕ ਵੀ ਬੰਦਾ ਉੱਠ ਕੇ ਨਾਲ ਨਹੀਂ ਆਉਂਦਾ। ਓਹੋ ਅੱਛਾ। ਤੇ ਦਾਦੂਵਾਲ ਹੋਰੀ ਉੱਠ ਕੇ ਨਾਰਾਜ਼ ਹੋ ਕੇ 6ਵੀਂ ਪਾਤਸ਼ਾਹੀ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਉਹਦੇ 'ਚ ਜਿਹੜਾ ਦਫ਼ਤਰ ਇਹਨਾਂ ਦਾ ਬਣਿਆ ਹੋਇਆ ਉੱਥੇ ਆ ਕੇ ਬਹਿ ਜਾਂਦੇ ਨੇ। ਹਾਂਜੀ ਠੀਕ ਹੈ। ਤੇ ਉਸ ਤੋਂ ਬਾਅਦ ਪ੍ਰਕਿਰਿਆ ਉਵੇਂ ਹੀ ਜਾਰੀ ਰਹਿੰਦੀ ਹੈ। ਜੀ ਫਿਰ ਜੀ ਇਸ ਦੌਰਾਨ ਮਤਲਬ ਕਿ ਉਪ ਪ੍ਰਧਾਨ ਦੇ ਲਈ ਨਲਵੀ ਸਾਹਿਬ ਦਾ ਨਾਮ ਪੇਸ਼ ਕੀਤਾ ਜਾਂਦਾ, ਦੀਦਾਰ ਸਿੰਘ ਨਲਵੀ ਦਾ। ਤੇ ਜਦੋਂ ਸੀਨੀਅਰ ਉਪ ਪ੍ਰਧਾਨ ਦੇ ਲਈ ਨਲਵੀ ਦਾ ਨਾਮ ਆਉਂਦਾ ਜੀ, ਉਹਦੇ ਪਰ ਚਰਚਾ ਹੀ ਚੱਲ ਰਹੀ ਹੁੰਦੀ ਹੈ ਕਿ ਅਚਾਨਕ ਇੱਕ ਮੈਂਬਰ ਉੱਠ ਕੇ ਭੁਪਿੰਦਰ ਸਿੰਘ ਦਾ ਨਾਮ ਵੀ ਪੇਸ਼ ਕਰ ਦਿੰਦਾ ਸੀਨੀਅਰ ਮੀਤ ਪ੍ਰਧਾਨ ਦੇ ਲਈ। ਜੀ ਤੇ ਜੀ ਜਦੋਂ ਇੱਕੋ ਅਹੁਦੇ ਦੇ ਲਈ ਦੋ ਨਾਮ ਪੇਸ਼ ਹੋ ਜਾਂਦੇ ਨੇ ਤਾਂ ਦੀਦਾਰ ਸਿੰਘ ਨਲਵੀ ਨਾਰਾਜ਼ਗੀ ਜਤਾਉਂਦੇ ਨੇ ਕਿ ਏਦਾਂ ਨਹੀਂ ਹੁੰਦਾ ਕਿ ਪਹਿਲਾਂ ਇੱਕ ਨਾਂ ਤੇ ਚਰਚਾ ਚੱਲ ਰਹੀ ਆ ਤੇ ਜਦ ਨੂੰ ਦੂਸਰੇ ਨਾਂ ਦੇ ਹੱਕ 'ਚ ਬਾਹਾਂ ਵੱਧ ਖੜੀਆਂ ਹੋਣ ਲੱਗਦੀਆਂ ਨੇ। ਤੇ ਠੀਕ ਜਦੋਂ ਦੀਦਾਰ ਸਿੰਘ ਨਲਵੀ ਦੇਖਦੇ ਨੇ ਕਿ ਭੁਪਿੰਦਰ ਸਿੰਘ ਦੇ ਹੱਕ ਦੇ ਵਿੱਚ ਵੱਧ ਮੈਂਬਰ ਨੇ, ਤਦ ਉਹ ਵੀ ਨਾਰਾਜ਼ ਹੋ ਕੇ ਮੀਟਿੰਗ 'ਚੋਂ ਬਾਈਕਾਟ ਕਰਨ ਲਈ ਉੱਠ ਕੇ ਖੜੇ ਹੋ ਜਾਂਦੇ ਨੇ। ਤੇ ਉਹਨਾਂ ਦੇ ਨਾਲ 5-6 ਮੈਂਬਰ ਵੀ ਖੜੇ ਹੁੰਦੇ ਨੇ। ਜੀ ਨਲਵੀ ਦੇ ਨਾਲ ਕੁਝ ਮੈਂਬਰ ਵੀ ਮੀਟਿੰਗ ਛੱਡ ਕੇ ਬਾਹਰ ਆ ਜਾਂਦੇ ਨੇ। ਸੋ ਦੋ ਲੀਡਰ ਦਾਦੂਵਾਲ ਔਰ ਨਲਵੀ ਮੀਟਿੰਗ ਤੋਂ ਬਾਹਰ ਆ ਜਾਂਦੇ ਨੇ। ਉਸ ਤੋਂ ਬਾਅਦ ਬਾਕੀ ਸਾਰੇ ਅਹੁਦੇਦਾਰਾਂ ਦੀ ਚੋਣ ਹੁੰਦੀ ਹੈ, ਜੂਨੀਅਰ ਮੀਤ ਪ੍ਰਧਾਨ ਦੀ, ਜਨਰਲ ਸਕੱਤਰ ਦੀ, ਜੁਆਇੰਟ ਸਕੱਤਰ ਦੀ। ਸੋ ਸਾਰੇ ਬਾਬਾ ਕਰਮਜੀਤ ਸਿੰਘ ਨੂੰ ਪ੍ਰਧਾਨ ਬਣਾ ਲਿਆ ਗਿਆ, ਭੁਪਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਬਣਾ ਦਿੱਤਾ ਗਿਆ, ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਤ੍ਰਿਲੋਕ ਵਾਲਾ ਨੂੰ ਜੂਨੀਅਰ ਮੀਤ ਪ੍ਰਧਾਨ ਬਣਾਤਾ ਗਿਆ, ਇਸੇ ਤਰ੍ਹਾਂ ਗੁਰਵਿੰਦਰ ਸਿੰਘ ਹੋਰਾਂ ਨੂੰ ਜਨਰਲ ਸਕੱਤਰ ਬਣਾਤਾ ਗਿਆ, ਮੋਹਨਜੀਤ ਸਿੰਘ ਹੋਰਾਂ ਨੂੰ ਜੁਆਇੰਟ ਸਕੱਤਰ। ਸੋ ਪੂਰੀ ਟੀਮ ਚੁਣ ਕੇ ਫਿਰ 6ਵੀਂ ਪਾਤਸ਼ਾਹੀ ਦੇ ਗੁਰੂ ਘਰ ਜਾਂਦੀ ਆ, ਉੱਥੇ ਮੱਥਾ ਟੇਕਦੀ ਆ। ਉਹ ਤੋਂ ਬਾਅਦ ਇਹ ਟੀਮ ਚੰਡੀਗੜ੍ਹ ਲਈ ਰਵਾਨਾ ਹੋ ਜਾਂਦੀ ਹੈ ਕਿ ਮੁੱਖ ਮੰਤਰੀ ਸਾਹਿਬ ਨਾਲ ਮੁਲਾਕਾਤ ਕਰਨੀ ਆ, ਉਹਨਾਂ ਤੋਂ ਵਧਾਈਆਂ ਲੈਣੀਆਂ, ਜਾ ਕੇ ਮਿਲਣਾ। ਸੋ ਇਸ ਲਈ ਇਹ ਸਾਰੀ ਮਨਸ਼ਾ 'ਚ ਇੱਕ ਤਾਂ ਸਾਫ਼ ਹੈ ਕਿ ਇਹ ਹੁਣ ਸਰਕਾਰੀ ਧਿਰ ਵਜੋਂ ਕੰਮ ਕਰਨਗੇ। ਜੀ ਇਹ ਕਮੇਟੀ ਸਰਕਾਰ ਵੱਲੋਂ ਹੋਂਦ 'ਚ ਲਿਆਂਦੀ ਗਈ ਹੈ, ਇਹ ਆਜ਼ਾਦ ਸੰਸਥਾ ਵਜੋਂ ਕੰਮ ਕਰਨ ਦੀ ਮਨਸ਼ਾ ਨਜ਼ਰ ਨਹੀਂ ਆਉਂਦੀ। ਹਾਂ, ਜਿੱਥੋਂ ਤੱਕ ਦਾਦੂਵਾਲ ਨੂੰ ਸੀ, ਦਾਦੂਵਾਲ ਨੂੰ ਪੂਰੀ ਉਮੀਦ ਸੀ ਕਿ ਮੇਰਾ ਤਾਲਮੇਲ ਵੀ ਠੀਕ ਹੈ ਤੇ ਮੇਰਾ ਹੀ ਨਾਂ ਪੇਸ਼ ਕੀਤਾ ਜਾਏਗਾ ਤੇ ਮੈਨੂੰ ਇਹ ਪ੍ਰਧਾਨ ਚੁਣਿਆ ਜਾਏਗਾ। ਸੋ ਆਖਰ ਤੱਕ ਉਹ ਇਸ ਭੁਲੇਖੇ 'ਚ ਸੀ ਸ਼ਾਇਦ। ਸੋ ਉਹਨਾਂ ਦਾ ਭੁਲੇਖਾ ਟੁੱਟਿਆ। ਇਸੇ ਤਰ੍ਹਾਂ ਨਲਵੀ ਉਹਨਾਂ ਨੂੰ ਲੱਗਦਾ ਸੀ ਕਿ ਚਲੋ ਕੁਝ ਮੈਂਬਰ ਮੇਰੇ ਨਾਲ ਹੈਗੇ ਕਿ ਮੈਨੂੰ ਕਿਤੇ ਨਾ ਕਿਤੇ ਐਡਜਸਟ ਜ਼ਰੂਰ ਕਰਨਗੇ, ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਪ੍ਰਧਾਨ ਲਈ ਪੇਸ਼ ਕੀਤਾ ਸੀ। ਉਹਨਾਂ ਨੂੰ ਲੱਗਦਾ ਜੇ ਪ੍ਰਧਾਨ ਨਹੀਂ ਤਾਂ ਮੈਨੂੰ ਸੀਨੀਅਰ ਮੀਤ ਜਾਂ ਮੀਤ ਤਾਂ ਬਣਾ ਹੀ ਦੇਣਗੇ। ਪਰ ਉਹਨਾਂ ਦਾ ਨਾਮ ਉੱਥੇ ਜਦੋਂ ਖਾਰਜ ਹੋ ਜਾਂਦਾ, ਉਹ ਵੀ ਨਾਰਾਜ਼ ਹੋ ਕੇ ਬਾਹਰ ਹੋ ਜਾਂਦੇ ਨੇ। ਪਰ ਇਹ ਸਾਰੀ ਕਾਰਵਾਈ ਦੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੀ ਨਾਰਾਜ਼ਗੀ ਪ੍ਰਗਟਾਉਂਦੀ ਆ। ਉਹ ਬਾਹਰੋਂ ਹੀ ਉਹ ਵਿਰੋਧ ਪ੍ਰਗਟਾਉਂਦੀ ਹੈ ਕਿ ਸਾਨੂੰ ਇਹ ਚੋਣ ਮਨਜ਼ੂਰ ਨਹੀਂ, ਸਾਨੂੰ ਇਹ ਕਮੇਟੀ ਮਨਜ਼ੂਰ ਨਹੀਂ, ਸਾਨੂੰ ਇਹ ਨੁਮਾਇੰਦੇ ਮਨਜ਼ੂਰ ਨਹੀਂ। ਉਹ ਕਹਿੰਦੇ ਜੀ ਇਹ ਅਜੇ ਵੀ ਸ਼੍ਰੋਮਣੀ ਕਮੇਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੈ। ਸੋ ਇਸ ਲਈ ਇਹ ਕਮੇਟੀ ਦੀ ਹੋਂਦ ਆਈ ਹੈ। ਪਰ ਹੁਣ ਦੇਖਣਾ ਹੋਵੇਗਾ ਕਿ ਬਾਬਾ ਕਰਮਜੀਤ ਦੀ ਅਗਵਾਈ 'ਚ ਜਿਹੜੀ ਇਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਮਣੇ ਆਈ ਹੈ, ਇਹ ਹੁਣ ਉੱਥੇ ਦੀਆਂ ਗੁਰੂ ਘਰਾਂ ਲਈ, ਉੱਥੇ ਦੇ ਸਿੱਖ ਭਾਈਚਾਰੇ ਲਈ, ਉੱਥੋਂ ਦੇ ਪੰਥਕ ਮਸਲਿਆਂ ਲਈ ਕਿਹੋ ਜਿਹੀ ਪਹਿਰੇਦਾਰੀ ਕਰਦੀ ਹੈ, ਜਾਂ ਭਾਜਪਾ ਦੀ ਬੀ ਟੀਮ ਬਣ ਕੇ ਉਹਨਾਂ ਦੇ ਮਗਰ ਤੁਰਦੀ ਹੈ। ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਕਿਹਾ ਜਾਂਦਾ ਕਿ ਸਿਰਫ ਅਕਾਲੀ ਦਲ ਦੇ ਮਗਰ ਤੁਰਦੀ ਹੈ, ਪੰਥਕ ਦੀ ਨੁਮਾਇੰਦਗੀ ਕਰਨ ਵਾਲੇ ਪਹਿਲ ਕਦਮੀਆਂ ਇਹਨਾਂ ਦੀਆਂ ਘੱਟ ਨਜ਼ਰ ਆਉਂਦੀਆਂ ਨੇ। ਅਕਾਲੀ ਦਲ ਦੇ ਹੱਕ 'ਚ ਜਾਂ ਅਕਾਲੀ ਦਲ ਦੇ ਪ੍ਰੋਗਰਾਮਾਂ ਅਨੁਸਾਰ ਚੱਲਣ ਦਾ ਇਹਨਾਂ ਦੀ ਰੂਪਰੇਖਾ ਵੱਧ ਨਜ਼ਰ ਆਉਂਦੀ ਹੈ। ਉਸੇ ਤਰ੍ਹਾਂ ਹੁਣ ਬਾਬਾ ਕਰਮਜੀਤ ਸਿੰਘ ਜਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸੇ ਤਰ੍ਹਾਂ ਉਸ ਪ੍ਰਸ਼ਨ ਚਿੰਨ੍ਹ ਦੇ ਦਾਇਰੇ 'ਚ ਆ ਜੇ ਕਿ ਕੀ ਇਹ ਪੰਥ ਦੀ ਨੁਮਾਇੰਦਗੀ ਕਰੇਗੀ, ਹਰਿਆਣਾ ਦੇ ਗੁਰੂ ਘਰਾਂ ਦੇ ਜਾਂ ਉੱਥੇ ਦੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰੇਗੀ, ਜਾਂ ਬੀ ਟੀਮ ਬਣ ਕੇ ਕੰਮ ਕਰੇਗੀ ਖੱਟਰ ਸਰਕਾਰ ਦਾ। ਸੋ ਇਹ ਦੇਖਣ ਵਾਲੀ ਗੱਲ ਹੈ। ਵੱਡਾ ਸਵਾਲ ਇਹੀ ਹੈ ਜਿਹੜਾ ਤੁਸੀਂ ਰੇਜ਼ ਕੀਤੇ, 2-3 ਵੇਖਣ ਵਾਲੀ ਗੱਲ ਇਹ ਹੈ। ਪਰ ਜਿਹੜੇ ਆਗੂ ਸ਼ਰਮਾ ਜੀ ਇੰਨਾ ਚਿਰ ਜਦੋਜਹਿਦ ਕਰਦੇ ਰਹੇ, ਜਦੋਂ ਮੀਟਿੰਗ 'ਚ ਉੱਠ ਕੇ ਨਾਲ ਕੋਈ ਵੀ ਨਹੀਂ ਗਿਆ, ਫਿਰ ਦੁੱਖ ਤਾਂ ਲੱਗਿਆ ਹੀ ਹੋਊ। ਲੱਗਿਆ ਬਿਲਕੁਲ ਜੀ ਝਟਕਾ ਲੱਗਦਾ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਮਾਨ ਸਾਹਿਬ ਦੀ। ਮੁੱਖ ਮੰਤਰੀ ਸਾਹਿਬ ਚੇਨਈ ਨੇ, ਹੁਣ ਗੁਜਰਾਤ ਸੀਗੇ ਪਹਿਲਾਂ, ਉਦੋਂ ਪਹਿਲਾਂ ਹਿਮਾਚਲ ਦੇ ਵਿੱਚ ਸੀਗੇ, ਫਿਰ ਹੁਣ ਵਿੱਚ ਦੀ ਜਰਮਨੀ ਦੇ ਦੌਰੇ ਤੇ ਵੀ ਸ਼ਾਇਦ ਗਏ ਸੀ, ਤੇ ਹੁਣ ਚੇਨਈ ਨੇ ਗਏ। ਉਹ ਗਏ ਹੈ, ਪਰ ਪਤਾ ਇਹ ਲੱਗਿਆ ਵੀ ਪੰਜਾਬ ਦਾ ਨਿਵੇਸ਼ ਯੂਪੀ ਵਾਲੇ ਲੈ ਗਏ, ਯੋਗੀ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ। ਪ੍ਰਵੀਨ ਜੀ, ਬਿਲਕੁਲ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਬੀਬੀ ਅਨਮੋਲ ਗਗਨ ਮਾਨ, ਇਹਨਾਂ ਦੀ ਅਗਵਾਈ ਹੇਠ ਵਫਦ ਇੱਕ ਵੱਡਾ ਚੇਨਈ ਦੌਰੇ ਤੇ ਗਿਆ ਹੋਇਆ ਸੀਗਾ ਕਿ ਜੀ ਉੱਥੋਂ ਅਸੀਂ ਨਿਵੇਸ਼ ਲੈ ਕੇ ਆਉਣਾ, ਉੱਥੇ ਦੇ ਉਦਯੋਗਪਤੀਆਂ ਨੂੰ ਪੰਜਾਬ ਲਈ ਸੱਦਾ ਦੇਣਾ
ਤੇ ਮਾਹੌਲ ਪੰਜਾਬ ਦੇ ਵਿੱਚ ਉਦਯੋਗਪਤੀਆਂ ਲਈ ਕਿੰਨਾ ਸੁਖਾਵਾਂ ਹੈ, ਇਹਦੀ ਉਦਾਹਰਣ ਜੀਰੇ ਚੋਂ ਮਿਲਦੀ ਹੈ ਜੀ 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 ਕਿ ਬਿਲਕੁਲ ਜੇਕਰ ਭਾਈ ਤੁਸੀਂ ਫੈਕਟਰੀ ਲਾਉਣੀ ਆ ਤਾਂ ਫਿਕਰ ਨਾ ਕਰਿਓ, ਅਸੀਂ ਡਰੱਗ ਰੋਕਣ ਲਈ, ਅਸੀਂ ਗੈਂਗਸਟਰ ਫੜਨ ਲਈ, ਅਸੀਂ ਹਥਿਆਰ ਫੜਨ ਲਈ, ਅਸੀਂ ਚਿੱਟਾ ਨਸ਼ਾ ਰੋਕਣ ਲਈ ਇੰਨੀ ਜਦੋਜਹਿਦ ਨਹੀਂ ਕਰਦੇ ਜਿੰਨੀ ਅਸੀਂ ਫੈਕਟਰੀ ਚਲਾਉਣ ਲਈ ਕਰਦੇ। ਸੋ ਇਸ ਲਈ ਫੈਕਟਰੀਆਂ ਵਾਲੇ ਫਿਕਰ ਨਾ ਕਰਨ, ਫੈਕਟਰੀਆਂ ਚਲਾਉਣ ਲਈ ਤੁਸੀਂ ਨਿਯਮ ਨਾ ਪਾਲੋ, ਸਰਕਾਰ ਤੇ ਪੂਰੇ ਪੰਜਾਬ ਦੀ ਪੁਲਿਸ ਅਸੀਂ ਤੁਹਾਡੇ ਦਰਵਾਜ਼ੇ ਤੇ ਖੜਾ ਦਾਂਗੇ, ਫਿਕਰ ਨਾ ਕਰੋ। ਸੋ ਜੀ ਇਸ ਲਈ ਇਹ ਤੋਂ ਵੱਡਾ ਭਰੋਸਾ ਹੋਰ ਕੀ ਹੋ ਸਕਦਾ ਕਿ ਸਰਕਾਰ ਐਡਾ ਬੜਾ ਦਿਖਾਵਾ ਕਰੇ। ਹੋ ਸਕਦਾ ਉੱਥੇ ਚੇਨਈ 'ਚ ਵੀਡੀਓ ਚਲਾ ਕੇ ਦਿਖਾਈਆਂ ਹੋਣੇ ਕਿ ਦੇਖੋ ਜੀ ਇਸ ਤਾਂ ਡੰਡੇ ਦੇ ਸਾਰੇ ਫੈਕਟਰੀਆਂ ਚਲਵਾ ਲੈਂਦੇ ਆ। ਸੋ ਇਸ ਲਈ ਇਹ ਨਿਵੇਸ਼ਕਾਂ 'ਚ ਭਰੋਸਾ ਪੈਦਾ ਕਰਨ ਦੀ ਕਵਾਇਦ ਸੀ। ਪਰ ਹਕੀਕਤ ਇਹ ਆ ਪ੍ਰਵੀਨ ਜੀ ਕਿ ਪੰਜਾਬ ਨਵਾਂ ਨਿਵੇਸ਼ਕ ਆਉਣਾ ਨਹੀਂ ਚਾਹੁੰਦਾ ਤੇ ਇੱਥੇ ਵਾਲੇ ਇੱਥੋਂ ਛੱਡ ਕੇ ਜਾਣਾ ਚਾਹੁੰਦੇ ਨੇ। ਕਿੰਨੇ ਜੀ ਹੀ ਸਾਡੇ ਸਾਹਮਣੇ ਪਿਛਲੇ ਅਕਾਲੀ ਕਾਂਗਰਸੀਆਂ ਦੇ ਰਾਜ ਦੇ ਵਿੱਚ ਵੀ ਹੂੰ ਕਿਸ ਕਦਰ ਮਤਲਬ ਉਹਦੇ ਵਿੱਚ ਕੇਂਦਰ ਦੀਆਂ ਨੀਤੀਆਂ ਵੀ ਸ਼ਾਮਲ ਨੇ, ਜਿਹਦਾ ਹੈਗੀਆਂ ਨਤੀਜਾ ਉਹ ਜਿਨ੍ਹਾਂ ਕਰਕੇ ਉਹਨਾਂ ਨੇ ਹਿਮਾਚਲ ਦਾ ਰੁਖ ਕੀਤਾ। ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰਾਂ ਚੋਂ ਬੱਦੀ ਕਿੰਨੀ ਵੱਡੀ ਇੰਡਸਟਰੀ ਗਈ, ਨੰਗਲ ਦੇ ਨਾਲ ਲੱਗਦੇ ਖੇਤਰ ਚੋਂ ਕਿੰਨੀ ਇੰਡਸਟਰੀ ਉਧਰ ਗਈ, ਇੱਧਰੋਂ ਮਤਲਬ ਘਨੌਲੀ ਤੋਂ ਉੱਪਰ ਕਿੰਨੀ ਇੰਡਸਟਰੀ, ਜਿਹੜੀ ਐਨ ਪੰਜਾਬ ਦੇ ਬਾਰਡਰ ਦੇ ਨਾਲ ਲੱਗਦੀ ਸਾਰੀ ਇੰਡਸਟਰੀ ਹਿਮਾਚਲ ਸ਼ਿਫਟ ਹੋਈ। ਉਹਦੇ ਲਈ ਕੌਣ ਜ਼ਿੰਮੇਵਾਰ? ਇਸੇ ਤਰ੍ਹਾਂ ਹਰਿਆਣਾ 'ਚ ਚੰਡੀਗੜ੍ਹੋਂ ਦੇ ਖੇਤਰ ਚੋਂ, ਜਲੰਧਰ ਦੇ ਖੇਤਰ ਚੋਂ, ਅੰਮ੍ਰਿਤਸਰ ਦੇ ਖੇਤਰ ਚੋਂ ਉਦਯੋਗਿਕ ਘਰਾਣੇ, ਲੁਧਿਆਣਾ ਚੋਂ ਨਿਕਲ ਕੇ ਉਦਯੋਗਿਕ ਘਰਾਣੇ ਗੁੜਗਾਉਂ ਤੱਕ ਪਹੁੰਚੇ। ਸੋ ਜੀ ਇਸ ਲਈ ਉਧਰ ਦਾ ਰੁਖ ਕੀਤਾ। ਤੇ ਪਰ ਹੁਣ ਨਵਾਂ ਨਿਵੇਸ਼ਕ ਨੂੰ ਲਿਆਉਣ ਦੀਆਂ ਕੋਸ਼ਿਸ਼ਾਂ ਕੈਪਟਨ ਨੇ ਵੀ ਬਹੁਤ ਬੈਠਕਾਂ ਕੀਤੀਆਂ, ਬੜੇ ਹੱਥ ਮਿਲਾਏ, ਬੜੀਆਂ ਫੋਟੋਆਂ। ਸੁਖਬੀਰ ਬਾਦਲ ਦੇ ਟਾਈਮ 'ਚ ਵੀ ਅਸੀਂ ਇਹ ਦੇਖਦੇ ਰਹੇ, ਕੋਟ ਐਂਡ ਟਾਈ ਲਾ ਕੇ ਮਤਲਬ ਉਹ ਸਾਰੀ ਮੀਟਿੰਗਾਂ। ਪਰ ਹੁਣ ਭਗਵੰਤ ਮਾਨ ਜੀ ਕਹਿ ਰਹੇ ਨੇ ਕਿ ਅਸੀਂ ਚੇਨਈ ਪਹੁੰਚ ਗਏ ਹਾਂ। ਮਤਲਬ ਚੇਨਈ ਵਾਲਾ ਤਾਂ ਮੈਨੂੰ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ, ਪਰ ਲੁਧਿਆਣੇ ਦੀ ਕਿੰਨੀ ਇੰਡਸਟਰੀ ਯੋਗੀ ਨਾਲ ਹੱਥ ਮਿਲਾਇਆ ਹੀ ਆ। ਜੀ ਲੁਧਿਆਣੇ ਦੇ ਕਿੰਨੇ ਉਦਯੋਗਪਤੀ ਯੋਗੀ ਨਾਲ ਬੈਠਕ ਕਰਿਆ ਹੈ। ਇਹਨਾਂ ਨੂੰ ਸ਼ਾਇਦ ਪੰਜਾਬ ਸਰਕਾਰ ਨੂੰ ਪਤਾ ਹੀ ਨਾ ਲੱਗਿਆ ਹੋਵੇ। 2,30,000 ਕਰੋੜ ਦੇ ਇਕਰਾਰ ਹੋਏ ਨੇ। 2,30,000 ਕਰੋੜ ਦੇ ਸਮਝੌਤੇ ਹੋਏ ਨੇ ਪੰਜਾਬ ਸਨਅਤਕਾਰਾਂ ਦੇ ਯੂਪੀ 'ਚ ਨਿਵੇਸ਼ ਕਰਨ ਦਾ। ਠੀਕ ਹੈ। ਅੱਛਾ। ਤੇ ਜੋਗੀ ਦੀ ਹਾਜ਼ਰੀ ਦੇ ਵਿੱਚ ਬੈਠਕ ਹੋਈ ਆ। 30 ਦੇ ਕਰੀਬ ਸਨਅਤਕਾਰੀ ਨੇ ਜਿਹੜੇ ਉੱਥੇ ਪਹੁੰਚੇ। ਉਹਨਾਂ 'ਚ ਸਾਈਕਲ ਉਦਯੋਗ ਵੱਡਾ ਨਾਮੀ ਪੰਜਾਬ ਦੇ ਉੱਥੇ ਬੈਠੇ ਨੇ। ਸੋ ਇਸ ਲਈ ਇੱਧਰ ਪਹਿਲਾਂ ਅਧਿਕਾਰੀ ਆਉਂਦੇ ਨੇ, ਬਕਾਇਦਾ ਯੂਪੀ ਦੇ ਅਧਿਕਾਰੀ ਆ ਕੇ ਲੁਧਿਆਣਾ 'ਚ ਗੁਪਤ ਮੀਟਿੰਗਾਂ ਕਰ ਜਾਂਦੇ ਨੇ। ਫਿਰ ਉਹਨਾਂ 'ਚੋਂ ਚੋਣਵੇਂ ਜਿਹੜੇ ਤਿਆਰ ਹੁੰਦੇ ਨੇ, ਉਹਨਾਂ ਨੂੰ ਯੋਜਨਾਵਾਂ ਦੱਸੀਆਂ ਜਾਂਦੀਆਂ ਨੇ ਯੂਪੀ ਦੀਆਂ, ਸਾਰਾ ਕੁਝ ਦੱਸਿਆ ਗਣਾਇਆ ਜਾਂਦਾ ਹੈ, ਸਮਝਾਇਆ ਜਾਂਦਾ ਹੈ। ਫਿਰ ਉਹਦੇ ਲਈ ਤਿਆਰ ਹੁੰਦੇ ਨੇ ਤੇ ਇੱਥੋਂ ਅਚੇਚੇ ਤੌਰ ਤੇ ਯੂਪੀ ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨਾਲ ਉਹਨਾਂ ਦੇ ਗ੍ਰਹਿ ਵਿਖੇ, ਉਹਨਾਂ ਦੇ ਘਰ ਵਿਖੇ ਬੈਠਕ ਕਰਾਉਣ ਲਈ 30 ਮੈਂਬਰ ਲਿਜਾਏ ਜਾਂਦੇ ਨੇ। ਤੇ ਉਹ ਤੋਂ ਪਹਿਲਾਂ ਕੰਪਨੀਆਂ ਦਾ ਅਧਿਕਾਰੀਆਂ ਨਾਲ ਬੈਠ ਕੇ ਸਮਝੌਤਾ ਹੁੰਦਾ ਤੇ 2,30,000 ਕਰੋੜ ਦਾ ਨਿਵੇਸ਼ ਯੂਪੀ 'ਚ ਕਰਨ ਦੀ ਇਹ ਹਾਮੀ ਭਰਦੇ ਨੇ, ਇਕਰਾਰ ਕਰਦੇ ਨੇ, ਸਮਝੌਤਾ ਹੁੰਦਾ ਤੇ ਜੀ ਕਹਿੰਦੇ ਕਿ ਪੰਜਾਬ 'ਚ ਮਾੜੀ ਕਾਨੂੰਨ ਵਿਵਸਥਾ, ਮਾੜੀ ਸਨਅਤ ਨੀਤੀ ਹੈ, ਇੱਥੇ ਦੇ ਪ੍ਰਬੰਧ ਠੀਕ ਨਹੀਂ, ਇਸ ਲਈ ਅਸੀਂ ਯੂਪੀ ਦਾ ਰੁਖ ਕਰ ਰਹੇ ਹਾਂ। ਮਤਲਬ ਇਹਦੇ ਨਾਲ ਮਤਲਬ ਯੂਪੀ ਹੁਣ ਸਾਡੇ ਨਾਲੋਂ ਚੰਗੀ ਹੋ ਗਈ। ਹਾਂਜੀ, ਅਸੀਂ ਯੂਪੀ ਬਿਹਾਰ ਕਹਿੰਦੇ ਹੁੰਦੇ ਸੀ। ਮਤਲਬ ਸਨਅਤਕਾਰੀ ਤੋਂ ਵੱਧ ਨਹੀਂ ਕੋਈ ਸਮਝਦਾ ਪ੍ਰਵੀਨ ਜੀ ਹਾਂ, ਇਹ ਕਿ ਸਹੀ। ਕਿੱਥੇ ਜਾਣਾ ਕਿੱਥੇ ਨਹੀਂ ਜਾਣਾ। ਕਿਉਂਕਿ ਵਪਾਰੀ ਵਰਗ ਬਹੁਤ ਸੁਚੇਤ ਹੁੰਦਾ। ਉਹਦੀ ਸੁੰਘਣ ਸ਼ਕਤੀ, ਉਹਦੀ ਸੋਚਣ ਸ਼ਕਤੀ, ਉਹਦੀ ਸਮਝਣ ਸ਼ਕਤੀ ਆਮ ਲੋਕਾਂ ਨਾਲੋਂ ਕਿਤੇ ਜ਼ਿਆਦਾ ਤੇਜ਼ ਹੁੰਦੀ ਹੈ। ਸੋ ਇਸ ਲਈ ਉਹ ਜਿਹੜਾ ਮੁਨਾਫਾ ਕਮਾਉਣ ਦੀ ਮਨਸ਼ਾ ਨਾਲ ਪੰਜਾਬ ਵਰਗੇ ਸੂਬੇ ਨੂੰ ਛੱਡ ਕੇ ਯੂਪੀ ਜਾ ਰਿਹਾ, ਇਹ ਤੋਂ ਵੱਧ ਖਤਰਨਾਕ ਪੰਜਾਬ ਲਈ ਹੋਰ ਕੁਝ ਨਹੀਂ ਹੋ ਸਕਦਾ। ਸੋ ਇਸ ਲਈ 30 ਦੇ ਕਰੀਬ ਸਨਅਤੀ ਕੰਪਨੀਆਂ, ਵੱਡੇ ਉਦਯੋਗਿਕ ਘਰਾਣੇ ਤੇ 2,30,000 ਕਰੋੜ ਦਾ ਨਿਵੇਸ਼ ਯੋਗੀ ਦੇ ਮੇਜ਼ ਤੇ ਰੱਖ ਕੇ ਜਿਹੜਾ ਆਏ ਨੇ, ਇਹ ਹੁਣ ਇਹ ਚੇਨਈ ਘੁੰਮੀ ਜਾਣ ਤੇ ਇੱਧਰ ਪੰਜਾਬ ਦੀਆਂ ਕੰਪਨੀਆਂ ਤੁਰ ਪਈਆਂ ਯੂਪੀ ਨੂੰ ਉਡਾਰੀ ਮਾਰ ਗਈਆਂ। ਇਹ ਵੱਡੀ ਫਿਕਰਮੰਦੀ ਵਾਲੀ। ਸ਼ਰਮਾ ਜੀ, ਜਦੋਂ ਕਬੱਡੀ ਦਾ ਵਰਲਡ ਲੈਵਲ ਦਾ ਸਤਾਰਾ ਪੰਜਾਬ 'ਚ ਕਤਲ ਹੋ ਜੇ, ਜਦੋਂ ਸੰਗੀਤ ਦਾ ਵਰਲਡ ਲੈਵਲ ਦਾ ਸਤਾਰਾ ਪੰਜਾਬ 'ਚ ਕਤਲ ਹੋ ਜੇ, ਜਦੋਂ ਫਰੌਤੀ ਲਈ ਇੱਕ ਵਪਾਰੀ ਦੇ ਨਾਲ ਪੰਜਾਬ ਪੁਲਿਸ ਵਾਲਾ ਵੀ ਮਾਰ ਦੇਣ ਗੈਂਗਸਟਰ, ਤੇ ਉੱਥੇ ਲੋਕਾਂ ਦਾ ਭਰੋਸਾ ਕਿਵੇਂ ਬਚੂਗਾ? ਪ੍ਰਵੀਨ ਜੀ, ਪਰ ਪੰਜਾਬ ਦੇ ਨੁਮਾਇੰਦੇ ਤਾਂ ਸੁਚੇਤ ਨੇ ਨਾ। ਰਾਘਵ ਚੱਡਾ ਜੀ ਨੇ ਮੁੱਦਾ ਚੱਕਿਆ ਰਾਜ ਸਭਾ 'ਚ ਸਿੱਧੂ ਮੂਸੇਵਾਲੇ ਦੇ ਕਤਲ ਦਾ। ਹਾਂਜੀ, ਚੁੱਕਿਆ ਕਿ ਦੇਖੋ ਜੀ ਮਤਲਬ ਕਿ ਪੰਜਾਬ 'ਚ ਮਾਹੌਲ ਬਣ ਰਿਹਾ ਜੀ, ਕਤਲ ਹੋ ਰਹੇ ਨੇ ਜੀ, ਇਸ ਲਈ ਸਖਤ ਕਾਨੂੰਨ ਹੋਣੇ ਚਾਹੀਦੇ ਨੇ, ਕਾਰਵਾਈਆਂ। ਉਹਨਾਂ ਨੂੰ ਪੁੱਛੇ ਕਿ ਭਾਈ ਲਿਸਟ ਕਿਹਨੇ ਜਾਰੀ ਕੀਤੀ ਸੀ ਬਾਹਰ? ਹਾਂਜੀ, ਸਿਕਿਉਰਿਟੀ ਕਿਹਨੇ ਵਾਪਸ ਲਈ ਸੀ ਭਾਈ? ਇਹ ਗੱਲ ਲੋਕਾਂ 'ਚ ਕਿਵੇਂ ਗਈ? ਤੇ ਪੁਲਿਸ ਤੰਤਰ ਕਿਹਦੇ ਕੋਲ ਹੈ? ਇਹ ਸੂਬੇ ਦਾ ਅੰਦਰੂਨੀ ਮਾਮਲਾ ਹੈ। ਸੋ ਉਸ ਮਾਮਲੇ 'ਚ ਪੁਲਿਸ ਤੁਹਾਡੇ ਕੋਲ ਹੈ, ਸਰਕਾਰ ਤੁਹਾਡੀ ਹੈ,
ਮਤਲਬ ਜੀ ਮੈਨੂੰ ਨਹੀਂ ਸਮਝ ਆਉਂਦਾ ਉਹ ਕਿਹੜੇ ਮੂੰਹ ਨਾਲ ਉੱਥੇ ਬੇਅਦਬੀ ਮਾਮਲਿਆਂ 'ਚ ਕਾਨੂੰਨਾਂ ਦੀ ਸਖਤ ਕਾਨੂੰਨਾਂ ਦੀ ਮੰਗ ਕਰਦੇ ਨੇ, ਕਿਹੜੇ ਮਾਮਲੇ 'ਚ ਮੂਸੇ ਵਾਲੇ ਦੇ ਕਤਲ ਵਰਗਾ ਮੁੱਦਾ ਚੁੱਕਦੇ ਨੇ ਕਿ ਜੀ ਭਾਈ ਕਾਨੂੰਨ ਬਣਾਉਣ ਲਈ 92 ਕਾਨੂੰਨ ਘਾੜੇ ਦਾ ਚੁਣਤੇ ਤੁਹਾਡੇ, ਸੋ ਕਿਉਂ ਨਹੀਂ ਕਾਨੂੰਨ ਬਣਦਾ ਹੋਏ ਜਾ ਅਜੇ ਤੱਕ, ਬਿਲਕੁਲ ਕਿਉਂ ਸਹੀ। ਨਹੀਂ ਤੁਸੀਂ ਉਹ ਜੇ ਸਖਤ ਕਾਰਵਾਈ ਕਰਕੇ ਗ੍ਰਿਫਤਾਰੀਆਂ ਪਾ ਸਕੇ, ਕਿਉਂ ਨਹੀਂ ਦੋਸ਼ੀਆਂ ਨੂੰ ਹੂੰ ਸਾਹਮਣੇ ਲਿਆ ਸਕੇ, ਕੁੰਵਰ ਵਿਜੇ ਹੂੰ ਪ੍ਰਤਾਪ ਦੀ ਰਿਪੋਰਟ ਕਿਉਂ ਨਹੀਂ ਰੱਖ ਸਕੇ ਜਨਤਕ। ਹੂੰ ਸੋ ਇਸ ਲਈ ਕਰਨੀ ਤੇ ਕਹਿਣੀ 'ਚ ਬਹੁਤ ਫਰਕ ਨਜ਼ਰ ਆ ਰਿਹਾ, ਦਿਖਾਇਆ ਕੁਝ ਜਾ ਰਿਹਾ, ਕੀਤਾ ਕੁਝ ਜਾ ਰਿਹਾ ਹੈ, ਕੋਈ ਚਨਈ ਫਿਰਦਾ ਤੇ ਕੋਈ ਰਾਸਵਾਜ ਮੁੱਦੇ ਚੁੱਕਦਾ, ਤੇ ਪੰਜਾਬ ਦੀ ਸਥਿਤੀ ਆਪਣੇ ਸਾਹਮਣੇ ਜਿਹੜਾ ਜ਼ਿਕਰ ਤੁਸੀਂ ਕਰ ਰਹੇ ਹੋ। ਜੀ ਜੀ ਬਿਲਕੁਲ ਬਿਲਕੁਲ। ਅੱਛਾ ਸ਼ਰਮਾ ਜੀ, ਕੁਝ ਦਿਨ ਪਹਿਲਾਂ ਆਪਾਂ ਇਹ ਚਰਚਾ ਕੀਤੀ ਸੀ ਕਿ ਈ ਵੀਜ਼ਾ ਕੈਨੇਡਾ ਤੋਂ ਜਿਨ੍ਹਾਂ ਨੇ ਲੈਣਾ ਉਹਨਾਂ ਨੂੰ ਖੱਜਲ ਖੁਆਰਤਾ ਹੋ ਰਹੀ ਹੈ। ਹੁਣ ਪਤਾ ਨਹੀਂ ਖਬਰ ਦਾ ਅਸਰ ਆ, ਹੁਣ ਆਪਾਂ ਤਾਂ ਤੁਹਾਨੂੰ ਪਤਾ ਇਸ ਕ੍ਰੈਡਿਟ ਦੌੜ ਦੇ ਵਿੱਚ ਪੈਂਦੇ ਨਹੀਂ ਛੇਤੀ ਕਿਤੇ ਨਹੀਂ ਨਹੀਂ ਪੈਂਦੇ, ਨਹੀਂ ਤਾਂ ਲਿਖ ਕੇ ਪਾਉਂਦੇ ਸਾਡੀ ਖਬਰ ਦਾ ਅਸਰ ਹੈ। ਹਾਂਜੀ 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 ਬਿਲਕੁਲ। ਪਰ ਹੁਣ ਖਬਰ ਇਹ ਆ ਰਹੀ ਹੈ ਸ਼ਰਮਾ ਜੀ ਵੀ ਕੈਨੇਡਾ ਤੋਂ ਭਾਰਤ ਆਉਣ ਦੇ ਲਈ ਈ ਵੀਜ਼ਾ ਦੀ ਜਿਹੜੀ ਸਹੂਲਤ ਆ ਉਹ ਬਹਾਲ ਹੋ ਗਈ। ਪ੍ਰਵੀਨ ਜੀ, ਖਬਰ ਦਾ ਅਸਰ ਤਾਂ ਹੁੰਦਾ ਹੈ, ਇਹ ਚਾਹੇ ਵੱਖੋ-ਵੱਖ ਪਲੇਟਫਾਰਮਾਂ ਤੇ ਚੱਕੀ ਗਈ ਖਬਰ ਦਾ ਮੁੱਦਾ ਹੋਵੇ, ਚਾਹੇ ਉਹ ਸਰਕਾਰਾਂ ਦੇ ਧਿਆਨ 'ਚ ਤਾਂ ਆਉਂਦਾ ਜਦੋਂ ਆਪਾਂ ਸਾਰੇ ਗੱਲ ਕਰਦੇ ਹਾਂ। ਤੁਸੀਂ ਇਹਦਾ ਇਸ ਹਵਾਲੇ ਨਾਲ ਸਮਝ ਸਕਦੇ ਹੋ ਕਿ ਮੈਂ ਲਗਾਤਾਰ ਪਿਛਲੇ 2-3 ਦਿਨਾਂ ਤੋਂ ਜੀਰੇ ਵਾਲੇ ਮਾਮਲੇ ਤੇ ਇਹ ਗੱਲ ਕਰਦਾ ਰਿਹਾ ਕਿ ਭਾਈ ਕੈਬਨਿਟ ਮਤਾ ਪਾਸ ਕਰ ਲਵੇ ਕਿ ਅਸੀਂ ਜੀਰੇ ਵਾਲਾ ਪਾਣੀ ਪੀਂਦੇ ਹਾਂ, ਜੇ ਪਾਣੀ ਇੰਨਾ ਸਾਫ਼ ਹੈ, ਉੱਥੇ ਦੇ ਅਧਿਕਾਰੀ ਤੈਅ ਕਰ ਲੈਣ, ਜੀ ਜੀ MLA ਤੈਅ ਕਰ ਲੈਣ। ਸੋ ਉਹਦਾ ਅਸਰ ਇਹ ਹੋਇਆ ਕਿ ਸਟੇਜ ਤੋਂ ਹੁਣ ਹਰ ਕੋਈ ਇਹ ਗੱਲ ਬੋਲ ਰਿਹਾ, ਬਿਲਕੁਲ ਸਹੀ। ਉੱਥੇ ਧਰਨਿਆਂ 'ਚ ਹਰ ਕੋਈ ਇਹ ਮੁੱਦਾ ਚੁੱਕ ਰਿਹਾ ਕਿ 15 ਦਿਨ ਇੱਥੇ ਆ ਕੇ ਪਾਣੀ ਪੀਣ, ਜੀ ਕੈਬਨਿਟ ਪਾਣੀ ਪੀਣਾ ਸ਼ੁਰੂ ਕਰੇ ਇੱਥੇ ਦਾ, ਜੇ ਪਾਣੀ ਦੇ ਸੈਂਪਲ ਪਾਸ ਨੇ। ਸੋ ਇਹ ਲੋਕ ਆਵਾਜ਼ ਪਹੁੰਚਦੀ ਹੈ ਇੱਕ ਦੂਜੇ ਤੱਕ, ਉਹਦਾ ਅਸਰ ਹੁੰਦਾ। ਸੋ ਇਸ ਲਈ ਇਹ ਆਪਾਂ ਜਦੋਂ ਇਸ ਹਵਾਲੇ ਨਾਲ ਖਬਰ ਕਰ ਰਹੇ ਸੀਗੇ ਕਿ ਪੰਜਾਬ ਦੇ ਵਿੱਚ ਆਏ ਹੋਏ ਕੁਝ NRI ਭਰਾਵਾਂ ਨੇ, ਪੰਜਾਬ ਦੇ ਜਿਹੜਾ ਮੰਤਰੀ ਹੈ ਧਾਲੀਵਾਲ ਹੋਰੀ NRI ਹੈ, ਪਿਛਲੇ ਦਿਨਾਂ 'ਚ ਮਿਲਣੀਆਂ ਦੌਰ ਚੱਲਦਾ, ਉੱਥੇ ਉਹ ਮੁੱਦਾ ਰੱਖਦੇ ਨੇ ਕੁਝ ਭਰਾ ਸਾਡੇ ਕਿ ਜੀ ਈ ਵੀਜ਼ੇ 'ਚ ਦਿੱਕਤ ਆ ਰਹੀ ਹੈ, ਜੀ ਤੇ ਈ ਵੀਜ਼ਾ 'ਚ ਦਿੱਕਤ ਆ ਰਹੀ ਹੈ, ਉਹਨਾਂ ਦੇ ਵਿੱਚ ਦਿੱਕਤ ਪੰਜਾਬੀਆਂ ਨੂੰ ਵੱਧ ਆ ਰਹੀ ਹੈ, ਤੇ ਪੰਜਾਬੀਆਂ 'ਚ ਉਹਨਾਂ ਬੰਦਿਆਂ ਨੂੰ ਇਹ ਤੋਂ ਵੀ ਜ਼ਿਆਦਾ ਆ ਰਹੀ ਹੈ ਜਿਨ੍ਹਾਂ ਨੇ ਕਿਸਾਨ ਅੰਦੋਲਨ 'ਚ ਕਿਸੇ ਨਾ ਕਿਸੇ ਰੂਪ 'ਚ ਯੋਗਦਾਨ ਪਾਇਆ, ਜੀ ਚਾਹੇ ਉਹ ਆਰਥਿਕ ਰੂਪ 'ਚ, ਚਾਹੇ ਉੱਥੇ ਪੋਸਟਰ ਫੜ ਕੇ ਖੜੇ ਹੋਣ, ਚਾਹੇ ਸੋਸ਼ਲ ਮੀਡੀਆ ਤੇ, ਕਿ ਉਹਨਾਂ ਦੇ ਨਜ਼ਰਸਾਨੀ ਹੈ। ਸੋ ਉਹਨਾਂ ਦੀ ਇੱਕ ਨਵੀਂ ਕਹਿੰਦੇ ਬਲੈਕਲਿਸਟ ਤਿਆਰ ਆ, ਉਹਨਾਂ ਨੂੰ ਈ ਵੀਜ਼ੇ ਨਹੀਂ ਦੇ ਰਹੀ। ਸੋ ਜੀ ਇਹ ਭਾਰਤ ਸਰਕਾਰ ਦੇ ਐਂਡ ਤੋਂ ਕੋਈ ਗੜਬੜ ਖੇਡ ਸੀ ਨਾ ਫਿਰ। ਸੋ ਜੀ ਇਸ ਲਈ ਇਹ ਮੁੱਦਾ ਧਾਲੀਵਾਲ ਉਹਨਾਂ ਦੇ ਧਿਆਨ 'ਚ ਵੀ ਆਇਆ, ਇਹ ਵਿਦੇਸ਼ ਮੰਤਰੀ ਦੇ ਧਿਆਨ 'ਚ ਵੀ ਲਿਆਂਦਾ ਗਿਆ, ਇਹ ਕੈਨੇਡਾ ਵੱਲੋਂ ਉੱਥੇ ਦੇ ਸਾਡੇ ਭਾਰਤੀਆਂ ਜਿਹੜੇ ਨੁਮਾਇੰਦਗੀ ਕਰਦੇ ਨੇ ਉਹਨਾਂ ਦੇ ਵੱਲੋਂ ਵੀ ਤੇ ਹੂੰ ਜਿਹੜੇ ਉੱਥੇ ਦੀ ਸੰਸਦ 'ਚ ਪੰਜਾਬੀ ਮੂਲ ਦੇ ਲੋਕ ਨੇ ਉਹਨਾਂ ਨੇ ਵੀ ਇਹ ਮੁੱਦਾ, ਸੋ ਇਹ ਚੌਂ ਪਾਸਿਓਂ ਮੁੱਦਾ ਬਣਿਆ ਤੇ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਵੀ ਆਇਆ। ਉਹਦਾ ਅਸਰ ਦਿਖਿਆ ਕਿ ਭਾਰਤ ਸਰਕਾਰ ਨੇ ਬਕਾਇਦਾ ਮਤਲਬ ਜੀ ਕਿ ਇਹਦੀ 20 ਨਵੰਬਰ ਤੋਂ ਇਹ ਈ ਵੀਜ਼ਾ ਖੋਲ ਦਿੱਤੇ ਨੇ, 20 ਦਸੰਬਰ ਤੋਂ। ਜੀ ਜੀ ਸੋ ਪਿਛਲੇ ਮਤਲਬ 2 ਦਿਨਾਂ ਤੋਂ ਇਹ ਕਾਰਵਾਈ ਸ਼ੁਰੂ ਹੋ ਗਈ। ਸੋ ਉਹਨਾਂ ਨੇ ਬਕਾਇਦਾ ਹੁਣ ਜਾਣਕਾਰੀ ਦਿੱਤੀ ਕਿ ਕੈਨੇਡਾ ਤੋਂ ਭਾਰਤ ਜਿਹੜਾ ਵੀ ਆਉਣਾ ਚਾਹੁੰਦਾ ਹੈ ਉਹ ਵੀਜ਼ਾ ਸਹੂਲਤ ਬਹਾਲ ਹੋ ਗਈ ਹੈ। ਜਿਨ੍ਹਾਂ ਨੇ ਮਤਲਬ ਕਿ ਦੂਸਰੀ ਤਰ੍ਹਾਂ ਕਾਗਜ਼ੀ ਕਾਰਵਾਈ ਰਾਹੀਂ ਅਪਲਾਈ ਕੀਤਾ ਹੋਇਆ ਹੈ ਤੇ ਉਹ ਹੁਣ ਦੁਬਾਰਾ ਉਸ ਨੂੰ ਰੱਦ ਕਰਕੇ ਇਸ ਵਿਧਾ ਰਾਹੀਂ ਅਪਲਾਈ ਕਰਨ, ਉਹਨਾਂ ਨੂੰ ਤੁਰੰਤ ਈ ਵੀਜ਼ਾ ਮਿਲੂਗਾ। ਇਸ ਲਈ ਹੁਣ ਕੋਈ ਦਿੱਕਤ ਨਹੀਂ ਆਊਗੀ। ਇਹ ਸਹੂਲਤ ਦੇ ਲਈ ਉਹ ਅਸੀਂ ਦੇਣ ਲਈ ਤਿਆਰ ਹੈ। ਇਹ ਕੁਝ ਤਕਨੀਕੀ ਖਾਮੀਆਂ ਸੀਗੀਆਂ, ਕੁਝ ਦਿੱਕਤਾਂ ਸੀਗੀਆਂ, ਕੋਵਿਡ ਤੋਂ ਬਾਅਦ ਵਾਲਾ ਮਸਲਾ ਸੀ, ਪਰ ਹੁਣ ਅਸੀਂ ਉਹ ਸਾਰਾ ਕੁਝ ਦਰੁਸਤ ਕਰ ਦਿੱਤਾ। ਸੋ ਹੁਣ ਜਿਹੜਾ ਭਾਰਤ ਆਉਣਾ ਚਾਹੁੰਦਾ ਹੈ ਬੰਦਾ, ਉਹ ਜਿਹੜੇ ਵੀ ਹਵਾਲੇ ਨਾਲ ਆਉਣਾ ਚਾਹੁੰਦਾ ਹੈ, ਉਹਦੇ ਕੋਲ ਕੈਨੇਡੀਅਨ ਪਾਸਪੋਰਟ ਹੈ, ਸੋ ਉਹਨਾਂ ਲਈ ਈ ਵੀਜ਼ਾ ਸਹੂਲਤ ਬਹਾਲ ਹੈ। ਸੋ ਇਹ 20 ਦਸੰਬਰ ਤੋਂ ਖੋਲ ਦਿੱਤੀ ਗਈ ਹੈ। ਅਜੇ ਹਫ਼ਤਾ ਪਹਿਲਾਂ ਹੀ ਇਹ ਮੁੱਦਾ ਬਣਿਆ ਸੀਗਾ ਪ੍ਰਵੀਨ ਜੀ। ਸੋ ਇਸ ਲਈ ਇਹ ਇੱਕ ਚੰਗੀ ਸੁਖਾਵੀ ਖਬਰ ਹੈ ਭਾਰਤੀ ਮੂਲ ਦੇ ਉਹਨਾਂ ਲੋਕਾਂ ਲਈ ਜਿਹੜੇ ਕੈਨੇਡੀਅਨ ਵਾਸੀ ਨੇ, ਜਿਨ੍ਹਾਂ ਕੋਲ ਕੈਨੇਡਾ ਦਾ ਪਾਸਪੋਰਟ ਹੈ। ਸੋ ਇਸ ਲਈ ਉਹਨਾਂ ਲਈ ਹੁਣ ਈ ਵੀਜ਼ਾ ਸਹੂਲਤ ਲੈ ਕੇ ਆਉਣਾ ਆਸਾਨ ਹੋ ਗਿਆ। ਸੋ ਹੁਣ ਇਹਦੇ ਪਰ ਨਜ਼ਰ ਥੋੜੀ ਜਿਹੀ ਰੱਖਣੀ ਪਏਗੀ ਕਿ ਕੀ ਉਹਦੇ ਵਿੱਚ ਅਜੇ ਵੀ ਉਹ ਤਕਨੀਕੀ ਮਸਲਾ ਤਾਂ ਨਹੀਂਗਾ ਕਿ ਜਿਹੜੇ ਖਾਸ ਕਰ ਪੰਜਾਬੀ ਨੇ ਜਾਂ ਸਿੱਖ ਭਾਈਚਾਰੇ ਨਾਲ ਸੰਬੰਧਿਤ ਨੇ ਜਾਂ ਕਿਸਾਨੀ ਅੰਦੋਲਨ ਦੇ ਸਮਰਥਕ ਨੇ, ਉਹਨਾਂ ਨੂੰ ਤਾਂ ਨਹੀਂ ਹੁਣ ਵੱਖਰੀ ਕੈਟਾਗਰੀ ਕਰਕੇ ਤੰਗ ਕੀਤਾ ਜਾਂਦਾ। ਇਸ ਪਰ ਨਜ਼ਰ ਰੱਖਣੀ ਪਏਗੀ। ਪਰ ਫਿਲਹਾਲ ਮੈਨੂੰ ਪਤਾ ਲੱਗ ਰਿਹਾ ਕਿ ਕੁਝ ਭਾਈਚਾਰੇ ਦੇ ਨੁਮਾਇੰਦਿਆਂ ਨੇ ਕਿਹਾ ਕਿ ਨਹੀਂ, ਹੁਣ ਉਹ ਸਾਰੀ ਪ੍ਰਕਿਰਿਆ ਨਾਰਮਲ ਤੁਰ ਪਈ ਆ। ਨਹੀਂ ਪਹਿਲਾਂ ਲਾਈਨ 'ਚ ਵੀ 50-50 ਘੰਟੇ ਖੜਨਾ ਪੈ ਰਿਹਾ ਸੀਗਾ, ਹਫ਼ਤਾ 15-15 ਦਿਨ ਦੀ ਵੇਟਿੰਗ ਵੀ ਕਰਾਈ ਜਾ ਰਹੀ ਸੀ, ਤੇ ਉਹ ਤੋਂ ਬਾਅਦ ਵੀ ਗਰੰਟੀ ਨਹੀਂ ਸੀ ਕਿ ਵੀਜ਼ਾ ਮਿਲਣਾ ਕਿ ਨਹੀਂ ਮਿਲਣਾ। ਸੋ ਪਰ ਹੁਣ ਕਹਿੰਦੇ ਨਾਰਮਲ ਹੋ ਗਿਆ। ਪਰ ਇਹਦੇ ਨਾਲ ਇੱਕ ਹੋਰ ਮੈਂ ਸਮੁੱਚੇ ਮਤਲਬ ਕਿ ਜਿਹੜੇ ਹਵਾਈ ਯਾਤਰਾ ਕਰਦੇ ਨੇ ਜਾਂ ਦਿੱਲੀ ਏਅਰਪੋਰਟ ਨਾਲ ਜਿਹੜੇ ਆਉਂਦੇ ਨੇ ਉਹਨਾਂ ਲਈ ਮੈਂ ਦੱਸ ਦਿਆਂ ਕਿ ਇੱਕ ਹੋਰ ਤਕਨੀਕ ਤੇ ਭਾਰਤ ਸਰਕਾਰ ਕੰਮ ਕਰ ਰਹੀ ਆ ਕਿ ਤਾਂ ਕਿ ਤੁਸੀਂ ਜਦੋਂ ਏਅਰਪੋਰਟ ਤੇ ਆਓ ਜਾਂ ਜਹਾਜ਼ ਫੜਨਾ ਹੈ ਜਾਂ ਉਤਰਨਾ, ਤਾਂ ਤੁਹਾਡੇ ਜਿਹੜੇ ਇਲੈਕਟ੍ਰੋਨਿਕ ਚੀਜ਼ਾਂ ਨੇ ਉਹਨਾਂ ਨੂੰ ਮਤਲਬ ਕਿ ਅੱਗੇ ਵੱਖਰਾ ਕਰਾਇਆ ਜਾਂਦਾ ਸੀ ਕਿ ਬੈਗ ਚੋਂ ਲੈਪਟਾਪ ਕੱਢੋ,
ਬੈਗ ਚੋਂ ਮੋਬਾਈਲ ਕੱਢੋ, ਬੈਗ ਚੋਂ ਚਾਰਜਰ ਕੱਢੋ, ਬੈਗ ਚੋਂ ਕੋਈ ਤਾਰਾਂ ਨੇ ਉਹ ਚੀਜ਼ਾਂ ਕੱਢੋ। ਸੋ ਜਿਹੜੀਆਂ ਵੀ ਇਲੈਕਟ੍ਰੋਨਿਕ ਨਾਲ ਜਾਂ ਗੈਜਟ ਨੇ ਜਿਹੜੇ ਉਹਨਾਂ ਨਾਲ ਸੰਬੰਧਿਤ ਜਿਹੜੀ ਚੀਜ਼ਾਂ ਟਰੇਆਂ 'ਚ ਰਖਾਈਆਂ ਜਾਂਦੀਆਂ ਸੀ, ਉਹਦੇ ਕਾਰਨ ਉੱਥੇ ਭੀੜ ਲੱਗ ਜਾਂਦੀ ਸੀ। ਸੋ ਉਹਦੇ ਕਾਰਨ ਦਿੱਕਤ ਆਉਂਦੀ ਸੀ ਸਮਾਂ। ਸੋ ਸਮਾਂ ਵੀ ਖਪਾਈ ਹੁੰਦਾ ਸੀ ਤੇ ਬੰਦਿਆਂ ਦੀ ਵੀ ਭੀੜ ਇਕੱਠੀ ਹੁੰਦੀ। ਹੁਣ ਇਹਦੇ ਲਈ ਟੈਕਨੋਲੋਜੀ ਮਤਲਬ 2G ਤੋਂ 3G ਵਾਲੀ ਟੈਕਨੋਲੋਜੀ ਲਾਈ ਜਾ ਰਹੀ ਹੈ। ਇਹਨੂੰ ਇਹ ਕਹਿੰਦੇ ਨੇ ਕਿ ਕੰਪਿਊਟਰ ਟਰੋਮੋਗ੍ਰਾਫੀ। ਠੀਕ ਹੈ। ਸੋ ਕੰਪਿਊਟਰ ਟਰੋਮੋਗ੍ਰਾਫੀ ਵਾਲੀਆਂ ਮਸ਼ੀਨਾਂ ਹੁਣ ਦਿੱਲੀ ਏਅਰਪੋਰਟ ਤੇ ਆਉਂਦੇ ਕੁਝ ਦਿਨਾਂ 'ਚ ਤੈਨਾਤ ਹੋ ਜਾਣਗੀਆਂ, ਜਿਹੜੀਆਂ 2D ਦੀ ਥਾਂ ਤੇ 3D ਸਕੈਨਰ ਹੋਣਗੇ ਉਹ, ਤੇ ਉਹ ਬੈਗ ਦੇ ਅੰਦਰ ਹੀ ਦੱਸ ਦੇਣਗੇ ਕਿ ਹਾਂਜੀ ਇਹ ਨਾਰਮਲ ਗੈਜਟ ਹੈ, ਇਹਦੇ ਅੰਦਰ ਕੋਈ ਅਜਿਹੀ ਚੀਜ਼ ਨਹੀਂ ਹੈ, ਇਹ ਨਾਰਮਲ ਚਾਰਜਰ ਹੈ ਜਾਂ ਇਹ ਕੋਈ ਵਿਸਫੋਟਕ ਸਮੱਗਰੀ ਵਾਲਾ। ਸੋ ਬੈਗ ਦੇ ਅੰਦਰ ਹੈ ਪਈ ਦੀ ਜਾਂਚ ਹੋ ਜਾ ਕਰੂਗੀ, ਨਾ ਬੈਗ ਚੋਂ ਕੱਢਣੀ ਪੈਣੀ, ਨਾ ਟਰੇਆਂ 'ਚ ਰੱਖਣੀ ਪੈਣੀ, ਨਾ ਸਮਾਂ ਵੇਸਟ ਹੋਣਾ, ਨਾ ਭੀੜ ਲੱਗਣੀ। ਸੋ ਇਹ ਆਉਣ ਵਾਲੇ ਦਿਨਾਂ 'ਚ, ਕਿਉਂਕਿ ਖਾਸ ਕਰਕੇ ਇਹਨਾਂ ਦਿਨਾਂ 'ਚ ਪ੍ਰਵੀਨ ਜੀ ਜਿਹੜੀਆਂ ਸਾਡੀਆਂ ਡੋਮੈਸਟਿਕ ਉਡਾਨਾਂ ਨੇ ਨਾ, ਹਾਂਜੀ ਹਾਂਜੀ ਉਹਨਾਂ ਦੇ ਹਵਾਲੇ ਨਾਲ ਭਾਰਤੀ ਏਅਰਪੋਰਟ ਹੁਣ ਭਰੇ ਪਏ ਨੇ, ਮਤਲਬ ਮੱਛੀ ਬਾਜ਼ਾਰ ਬਣੇ ਹੋਏ ਨੇ ਏਅਰਪੋਰਟ। ਖਾਸ ਕਰਕੇ ਦਿੱਲੀ ਦਾ ਏਅਰਪੋਰਟ ਤਾਂ ਬਿਲਕੁਲ ਜਿਹੀ ਸਥਿਤੀ ਹੋ ਗਈ ਹੈ ਉੱਥੇ। ਸੋ 4-4 ਘੰਟੇ ਪਹਿਲਾਂ ਆਉਣ ਦੀ ਹਦਾਇਤਾਂ ਕਰ ਰਹੇ ਨੇ ਏਅਰਲਾਈਨਸ ਕੰਪਨੀਆਂ ਲੋਕਾਂ ਨੂੰ। ਸੋ ਇਹ ਹਿਸਾਬ ਲਾ ਲਓ, ਅਗਲੇ ਕਹਿੰਦੇ ਇੰਨੀ ਦੇਰ ਤਾਂ ਬੱਸ ਰੇਲ ਗੱਡੀ ਚੱਲ ਜਾਾਂਗੇ, ਫਿਰ ਜੇ 4 ਘੰਟੇ ਪਹਿਲਾਂ ਏਅਰਪੋਰਟ ਤੇ ਜਾਣਾ ਤੇ 1 ਘੰਟੇ ਦੀ ਫਲਾਈਟ ਅੱਗੇ। ਸੋ ਇਸ ਲਈ ਹੁਣ ਇਹ ਘਟਾਉਣ ਦੇ ਲਈ ਇਸ ਹਵਾਲੇ ਨਾਲ ਤਕਨੀਕ ਤੇ ਕੰਮ ਹੋ ਰਿਹਾ। ਕਿੰਨੀ ਦੇਰ 'ਚ ਅਮਲੀ ਜਾਮਾ ਆਉਂਦਾ, ਇਹ ਦੇਖਣ ਵਾਲੀ ਗੱਲ ਹੋਗੀ। ਫਿਲਹਾਲ ਇਹ ਵੀ ਸਹੂਲਤ ਮਿਲਣ ਦੀ ਉਮੀਦ ਵੱਜੀ ਹੈ। ਜੀ ਚਲੋ ਸ਼ਰਮਾ ਜੀ, ਪ੍ਰੋਗਰਾਮ ਦੀ ਸਮਾਪਤੀ ਤੇ ਸੁਖਦ ਜਾਣਕਾਰੀਆਂ ਦੇ ਨਾਲ ਖਬਰਾਂ ਦੀ ਦੁਨੀਆ ਐਸੀ ਹੈ ਕਿ ਇੱਥੇ ਕ੍ਰਿਟਿਸਿਜ਼ਮ ਕਰਨਾ ਪੈਂਦਾ ਸਰਕਾਰਾਂ ਦਾ, ਔਰ ਪਾਲਿਸੀ ਦਾ ਹੁੰਦਾ, ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹੁੰਦਾ। ਉਹ ਤਾਂ ਗੱਲ ਹੈ ਵੀ ਅਰਵਿੰਦ ਕੇਜਰੀਵਾਲ ਵਰਗੇ, ਮੋਦੀ ਵਰਗੇ ਲੋਕ ਇਹ ਆਪਣੇ ਆਪ ਤੇ ਲਾ ਲੈਂਦੇ ਨੇ ਗੱਲਾਂ, ਜਦਕਿ ਇਹ ਸਿਸਟਮ ਪਾਲਿਸੀ ਦਾ ਕ੍ਰਿਟਿਸਿਜ਼ਮ ਆ। ਬਿਲਕੁਲ ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਅਹਿਮ ਜਾਣਕਾਰੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ, ਜਲਦ ਹਾਜ਼ਰ ਹੋਵਾਂਗੇ। ਕੱਲ ਫਿਰ ਮੁਲਾਕਾਤ ਹੋਏਗੀ ਇਸੇ ਮੰਚ ਤੇ, ਇਸੇ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਤੇ ਕੁਝ ਅਹਿਮ ਖਬਰਾਂ ਦੇ ਨਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।